ਬਾਬਾ ਆਮ ਹੁੰਦਾ ਸੀ ਬਾਬਾ ਹੱਸੂ ਹੁੰਦਾ ਸੀ ਮੇਰਾ ਮਾਮਾ ਨੌਕਰ ਰਿਹਾ ਇਹਨਾਂ ਨਾਲ ਅੱਛਾ ਸੁਰਿੰਦਰ ਸਿੰਘ ਨਾਲ ਸੁਰਿੰਦਰ ਸਿੰਘ ਹਾਂ। ਨਾਲ ਸੁਰਿੰਦਰ ਸਿੰਘ ਨਾਲ ਦੇ ਡੈਡੀ ਮੈਂ ਉਹਨਾਂ ਦੀ ਲੜਕੀ ਆ ਹਾਂ ਕਿਉਂ ਜੀ ਇੰਡੀਆ ਤੋਂ ਮਹਿਮਾਨ ਆਏ ਨੇ ਆਪਣੇ ਘਰ ਆਏ ਨੇ ਇਹਨਾਂ ਦਾ ਘਰ ਸੀ ਜੀ ਸਾਹਿਬ ਸਿੰਘ ਮਾਨਦੀ ਹੈ ਜੀ ਖੋਵੇ ਦੀ ਹਾਂ ਇਹ ਸਰਦਾਰ ਸਾਹਿਬ ਦੀ ਮਾਨ ਦੀ ਜਿਹਦੇ ਮੈਂ ਤੀਜਾ ਨਾਂ ਲੈਣੀ ਤੇ ਉਹਨਾਂ ਦੀ ਕੋਠੀ ਇਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ 93 ਸਾਲਾਂ ਬਾਅਦ ਜਾਂ 75 ਵਰਿਆਂ ਬਾਅਦ ਵੀ ਤੁਹਾਨੂੰ ਖਿੱਚ ਕੇ ਲਿਆਂਦੀਆਂ ਨੇ ਸਾਰਿਆਂ ਤੋਂ ਵੱਡੀ ਕਿਤੇ ਗੱਲ ਇਹ ਵੀ ਸਾਡਾ ਬਾਬਾ ਗੁਰੂ ਨਾਨਕ ਇੱਥੇ ਰਹਿ ਗਿਆ ਤੇ ਅਸੀਂ ਉਹਨੂੰ ਤੇ ਵੇਖਣ ਆਉਣੇ ਆ ਬਿਲਕੁਲ ਬਾ ਫਜ਼ਲੇ ਵਾਹ ਗੁਰੂ ਇੱਕ ਓੰਕਾਰ ਹਾਂਜੀ बसरफे ज़र सीर अमारश व त्यार तमीरे नौजदा सदो व बस्तो व यक सन ईसवी काबिल इजहार बामालक साहब सिंह उर्फ मान पिसरे गोपाल सिंह बिन जमयत सिंह सरदार दुआए नेक साहबे ता क़यामत रखे आबाद खाना सत करतार शाह मोहम्मद में मारो बिस्मिल्लाह नारी का ऐलान ਅਸਲਾਮ ਵਾਲੇਕੁਮ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਅਤੇ ਤੁਸੀਂ ਜੁੜ ਚੁੱਕੇ ਹੋ ਪੰਜਾਬੀ ਲਹਿਰ ਦੇ ਨਾਲ ਅਤੇ ਅਸੀਂ ਤੁਹਾਨੂੰ ਅਕਸਰ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀਆਂ ਸਾਂਝਾਂ ਅਤੇ ਪੰਜਾਬ ਦਾ ਇਤਿਹਾਸ ਆਪ ਜੀ ਦੇ ਨਾਲ ਜੋੜਦੇ ਰਹਿੰਦੇ ਹਾਂ। ਅੱਜ ਦੀ ਕਹਾਣੀ ਵੀ ਇੱਕ ਇਤਿਹਾਸਕ ਥਾਂ ਦੇ ਨਾਲ ਜੁੜੀ ਹੋਈ ਹੈ ਔਰ ਇਸ ਵੇਲੇ ਅਸੀਂ ਮੌਜੂਦ ਹਾਂ ਚੜ੍ਹਦੇ ਪੰਜਾਬ ਦੇ ਵਿੱਚ। ਚੜ੍ਹਦੇ ਪੰਜਾਬ ਦੇ ਵਿੱਚ ਅਗਰ ਅਸੀਂ ਰੋਪੜ ਤੋਂ ਕੀਰਤਪੁਰ ਵਾਲੀ ਸੜਕ 'ਤੇ ਜਾਈਏ ਤਾਂ ਸਾਨੂੰ ਇੱਕ ਕਿਲ੍ਹਾ ਮਿਲਦਾ ਹੈ ਪਰਤਗੜ੍ਹ ਕਿਲ੍ਹਾ। ਇਸ ਕਿਲ੍ਹੇ ਦਾ ਇਤਿਹਾਸ 237 ਸਾਲ ਪੁਰਾਣਾ ਹੈ। ਸਿੱਖ ਰਾਜ ਤੋਂ ਵੀ ਪਹਿਲੇ ਦਾ ਇਹਦਾ ਇਤਿਹਾਸ ਹੈ। ਨਾ ਸਿਰਫ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇਸ ਕਿਲ੍ਹੇ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ, ਸਿੱਖ ਮਿਸਲਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ, ਨਾਲ ਦੇ ਨਾਲ ਅਸੀਂ ਇੱਕ ਐਸੀ ਸ਼ਖਸੀਅਤ ਨਾਲ ਵੀ ਮਿਲਵਾਵਾਂਗੇ ਜਿਨ੍ਹਾਂ ਦਾ ਜਨਮ ਜਿਹੜਾ ਹੈ ਉਹ ਲਹਿੰਦੇ ਪੰਜਾਬ ਦੇ ਵਿੱਚ ਹੋਇਆ ਹੈ। ਉਹਨਾਂ ਨਾਲ ਮਿਲਾਂਗੇ, 47 ਦੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਔਰ ਆਖਰ ਦੇ ਵਿੱਚ ਅਸੀਂ ਉਹਨਾਂ ਨੂੰ ਲੈ ਕੇ ਉਹਨਾਂ ਦੇ ਪਿੰਡ ਵੀ ਜਾਵਾਂਗੇ। ਸੋ ਜੁੜੇ ਰਹੋ ਸਾਡੇ ਨਾਲ। ਕਿਲ੍ਹਾ ਪਰਤਗੜ੍ਹ ਅਨੰਦਪੁਰ ਸਾਹਿਬ ਤੋਂ ਜਦੋਂ ਅਸੀਂ ਕੀਰਤਪੁਰ ਵਾਲੇ ਪਾਸੇ ਜਾਂਦੇ ਹਾਂ ਤੇ ਸਾਨੂੰ ਇਹ ਕਿਲ੍ਹਾ ਖੱਬੇ ਪਾਸੇ ਦਿਸਦਾ ਹੈ। ਇਸ ਕਿਲ੍ਹੇ ਬਾਰੇ ਕੁਝ ਇਤਿਹਾਸਕਾਰਾਂ ਦਾ ਖਿਆਲ ਹੈ ਕਿ ਇਹ ਕਿਲ੍ਹਾ ਸੰਨ 1783 ਵਿੱਚ ਤਾਮੀਰ ਹੋਇਆ ਅਤੇ ਕੁਝ ਲੋਕ ਇਹ ਵੀ ਆਖਦੇ ਨੇ ਕਿ ਇਹ ਕਿਲ੍ਹਾ ਪਹਿਲੇ ਮੌਜੂਦ ਸੀ, ਬਲਕਿ ਇਹ ਕਿਲ੍ਹਾ ਜਿਹੜਾ ਹੈ ਸਿੱਖ ਮਿਸਲਾਂ ਵੇਲੇ ਇਸ ਨੂੰ ਫਤਿਹ ਕੀਤਾ ਗਿਆ ਸੀ ਅਤੇ 1783 ਵਿੱਚ ਇਸ ਦੀ ਕੁਝ ਹਿੱਸੇ ਦੀ ਤਾਮੀਰ ਹੋਈ ਸੀ। ਇਸ ਕਿਲ੍ਹੇ ਦੇ ਨਾਲ ਜਿਹੜਾ ਹੈ ਨਵਾਬ ਕਪੂਰ ਸਿੰਘ ਵਿਰਕ ਦਾ ਬੜਾ ਹੀ ਅਹਿਮ ਔਰ ਗਹਿਰਾ ਤਾਲੁਕ ਰਿਹਾ ਹੈ ਕਿਉਂਕਿ ਨਵਾਬ ਕਪੂਰ ਸਿੰਘ ਵਿਰਕ ਦੀ ਇਸ ਵੇਲੇ 9ਵੀਂ 10ਵੀਂ ਪੀੜ੍ਹੀ ਇਸੇ ਹੀ ਕਿਲ੍ਹੇ ਦੇ ਵਿੱਚ ਰਹਿੰਦੀ ਹੈ। ਜੇ ਨਵਾਬ ਕਪੂਰ ਸਿੰਘ ਵਿਰਕ ਦੀ ਆਪਾਂ ਗੱਲਬਾਤ ਕਰਦੇ ਹਾਂ ਤਾਂ ਨਵਾਬ ਕਪੂਰ ਸਿੰਘ ਵਿਰਕ ਦਾ ਜਨਮ ਸੰਨ 1697 ਵਿੱਚ ਲਹਿੰਦੇ ਪੰਜਾਬ ਜ਼ਿਲ੍ਹਾ ਸ਼ੇਖੂਪੁਰਾ ਦੇ ਇੱਕ ਪਿੰਡ ਕਾਲੋਕੇ ਦੇ ਵਿੱਚ ਹੋਇਆ ਔਰ ਨਵਾਬ ਕਪੂਰ ਸਿੰਘ ਵਿਰਕ ਇੱਕ ਐਸੀ ਸ਼ਖਸੀਅਤ ਹਨ ਜਿਨ੍ਹਾਂ ਨੇ ਬਹੁਤ ਹੀ ਮੁਸ਼ਕਲ ਵੇਲੇ ਦੇ ਵਿੱਚ ਜਦੋਂ ਬਹੁਤ ਥੋੜ੍ਹੇ ਸਿੱਖ ਰਹਿ ਚੁੱਕੇ ਸਨ ਅਤੇ ਉਹ ਜੰਗਲਾਂ ਦੇ ਵਿੱਚ ਰਹਿੰਦੇ ਸਨ ਤਾਂ ਨਵਾਬ ਕਪੂਰ ਸਿੰਘ ਵਿਰਕ ਨੇ ਉਸ ਵੇਲੇ ਬਹੁਤ ਹੀ ਮੁਸ਼ਕਲ ਫੈਸਲੇ ਕੀਤੇ ਅਤੇ ਇਹਨਾਂ ਸਿੱਖਾਂ ਨੂੰ ਇਕੱਠਾ ਕੀਤਾ ਅਤੇ ਮਿਸਲਾਂ ਬਣਾਉਣ ਦੇ ਵਿੱਚ ਬਹੁਤ ਹੀ ਅਹਿਮ ਰੋਲ ਅਦਾ ਕੀਤਾ। ਨਵਾਬ ਕਪੂਰ ਸਿੰਘ ਵਿਰਕ ਸਿੰਘਪੁਰੀਆ ਮਿਸਲ ਦੇ ਮੋਢੀ ਸਨ। ਸਿੰਘਪੁਰੀਆ ਮਿਸਲ ਨੂੰ ਫੈਜ਼ਲਪੁਰੀਆ ਮਿਸਲ ਵੀ ਆਖਿਆ ਜਾਂਦਾ ਸੀ।
ਮੈਂ ਤੁਹਾਨੂੰ ਦੱਸਦਾ ਜਾਵਾਂ ਕਿ 1763 ਵਿੱਚ ਜਦੋਂ ਸਰਹੰਦ ਫਤਿਹ ਹੋਇਆ ਤੇ ਉਸ ਤੋਂ ਬਾਅਦ ਮੌਜੂਦਾ ਜਿਹੜਾ ਰੂਪਨਗਰ ਹੈ ਜਿਹਨੂੰ ਰੋਪੜ ਵੀ ਕਿਹਾ ਜਾਂਦਾ ਹੈ, ਇਹ ਸਾਰਾ ਜ਼ਿਲ੍ਹਾ ਜਿਹੜਾ ਹੈ ਸਿੰਘਪੁਰੀਆ ਮਿਸਲ ਦੇ ਅਧੀਨ ਹੋ ਗਿਆ ਸੀ। ਅਗਰ ਆਪਾਂ ਸਿੱਖ ਮਿਸਲਾਂ ਦੀ ਗੱਲ ਕਰਦੇ ਹਾਂ ਤਾਂ 29 ਮਾਰਚ ਸੰਨ 1748 ਵਿੱਚ 12 ਮਿਸਲਾਂ ਜਿਹੜੀਆਂ ਨੇ ਉਹ ਵੰਡੀਆਂ ਗਈਆਂ ਅਤੇ ਸਰਦਾਰ ਨਵਾਬ ਕਪੂਰ ਸਿੰਘ ਵਿਰਕ ਨੂੰ ਫੈਜ਼ਲਪੁਰੀਆ ਮਿਸਲ ਅਤੇ ਜਿਸ ਨੂੰ ਸਿੰਘਪੁਰੀਆ ਮਿਸਲ ਵੀ ਕਿਹਾ ਜਾਂਦਾ ਹੈ, ਇਸ ਦਾ ਮੁਖੀਆ ਮੁਕਰਰ ਕੀਤਾ ਗਿਆ ਸਨ, ਉਹਨਾਂ ਦੇ ਹੈੱਡ ਮੁਕਰਰ ਕੀਤੇ ਗਏ ਸਨ। ਇਸ ਤੋਂ ਇਲਾਵਾ ਨਵਾਬ ਕਪੂਰ ਸਿੰਘ ਵਿਰਕ ਅਕਾਲ ਤਖਤ ਦੇ ਜਥੇਦਾਰ ਵੀ ਰਹਿ ਚੁੱਕੇ ਨੇ ਅਤੇ ਬੁੱਢਾ ਦਲ ਦੇ ਵੀ ਜਥੇਦਾਰ ਰਹਿ ਚੁੱਕੇ ਸਨ। ਨਵਾਬ ਕਪੂਰ ਸਿੰਘ ਵਿਰਕ ਬਾਰੇ ਜਦੋਂ ਅਸੀਂ ਇਤਿਹਾਸ ਦੇ ਉੱਪਰ ਝਾਤੀ ਪਾਉਂਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਨਵਾਬ ਕਪੂਰ ਸਿੰਘ ਵਿਰਕ ਜਿਹੜਾ ਹੈ ਸਿੱਖ ਇਤਿਹਾਸ ਦੇ ਵਿੱਚ ਇਹਨਾਂ ਦਾ ਇੱਕ ਬਹੁਤ ਵੱਡਾ ਰੁਤਬਾ ਹੈ, ਬਹੁਤ ਵੱਡਾ ਮੁਕਾਮ ਹੈ, ਕਿਉਂਕਿ ਅਹਿਮਦ ਸ਼ਾਹ ਅਬਦਾਲੀ ਨੇ ਜਦੋਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਨੂੰ ਢਹਿ ਕਰ ਦਿੱਤਾ ਸੀ, ਬਾਅਦ ਦੇ ਵਿੱਚ 17 ਨਵੰਬਰ ਸੰਨ 1663 ਨੂੰ ਨਵਾਬ ਕਪੂਰ ਸਿੰਘ ਵਿਰਕ ਨੇ ਹੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਨੀਂਹ ਰੱਖੀ ਸੀਗੀ। ਨਵਾਬ ਕਪੂਰ ਸਿੰਘ ਵਿਰਕ ਦਾ ਜਿਹੜਾ ਨਾਮ ਹੈ ਉਹ ਸੂਰਬੀਰ ਯੋਧਿਆਂ ਦੇ ਵਿੱਚੋਂ ਆਉਂਦਾ ਹੈ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਸਭ ਤੋਂ ਵੱਡਾ ਨਾਮ ਨਵਾਬ ਕਪੂਰ ਸਿੰਘ ਵਿਰਕ ਦਾ ਹੀ ਸਾਹਮਣੇ ਆਉਂਦਾ ਹੈ। ਸੋ ਅਗਰ ਆਪਾਂ ਇਸ ਕਿਲੇ ਵੱਲ ਝਾਤੀ ਮਾਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਕਿਲਾ ਜਿਹੜਾ ਹੈ ਸਿੰਘਪੁਰੀਆ ਮਿਸਲ ਦੀਆਂ ਸਰਗਰਮੀਆਂ ਦਾ ਬੜਾ ਅਹਿਮ ਕੇਂਦਰ ਵੀ ਰਿਹਾ ਹੈ। ਸਿੱਖ ਰਾਜ ਤੋਂ ਪਹਿਲੇ ਇਹ ਕਿਲਾ ਲਗਭਗ 20 ਕਨਾਲ ਦੇ ਰਕਬੇ ਦੇ ਵਿੱਚ ਬਣਿਆ ਹੈ ਅਤੇ ਇਹਦੇ ਨਾਲ ਜਿਹੜੀ ਹੈ 100 ਏਕੜ ਜ਼ਮੀਨ ਜਿਹੜੀ ਹੈ ਉਹ ਇਸ ਕਿਲੇ ਦੇ ਨਾਲ ਹੋਰ ਵੀ ਮੌਜੂਦ ਹੈ। ਇਸ ਕਿਲੇ ਦੀ ਇੱਕ ਹੋਰ ਅਹਿਮ ਗੱਲ ਹੈ ਕਿ ਇਸ ਕਿਲੇ ਤੋਂ ਦੀ ਬਾਹਰ ਦੀ ਜਿਹੜੀ ਗੁਲਾਬੀ ਰੰਗ ਦੀ ਇੱਕ ਇਮਾਰਤ ਹੈ ਉਹ ਲਗਭਗ 100 ਸਾਲ ਪੁਰਾਣੀ ਹੈ ਔਰ ਦੱਸਿਆ ਜਾਂਦਾ ਹੈ ਕਿ ਇਹ ਇਮਾਰਤ ਸਰਦਾਰ ਰਣਧੀਰ ਸਿੰਘ ਜੀ ਵਿਰਕ ਦੀ ਅਦਾਲਤ ਹੋਇਆ ਕਰਦੀ ਸੀ। ਸਰਦਾਰ ਰਣਧੀਰ ਸਿੰਘ ਜਿਹੜੇ ਸਨ ਉਹ ਸਰਦਾਰ ਨਰਿੰਦਰ ਸਿੰਘ ਜੀ ਦੇ ਦਾਦਾ ਜੀ ਸਨ ਔਰ ਸਰਦਾਰ ਹਰਜੋਤ ਸਿੰਘ ਜੀ ਦੇ ਪੜਦਾਦਾ ਸਨ, ਜੋ ਇਸ ਵੇਲੇ ਇਸ ਕਿਲੇ ਦੇ ਵਿੱਚ ਰਹਿੰਦੇ ਹੈ, ਜਿਨ੍ਹਾਂ ਦੇ ਖਾਨਦਾਨ ਮੈਂ ਦੱਸਦਾ ਜਾਵਾਂ ਕਿ ਸਰਦਾਰ ਰਣਧੀਰ ਸਿੰਘ ਜਿਹੜੇ ਸਨ ਉਹ ਮੈਜਿਸਟ੍ਰੇਟ ਸਨ ਉਸ ਵੇਲੇ ਅੰਗਰੇਜ਼ ਦੌਰ ਦੇ ਵਿੱਚ ਔਰ 1920 ਦੇ ਵਿੱਚ ਉਹਨਾਂ ਦੇ ਦੇਹਾਂਤ ਤੋਂ ਬਾਅਦ ਅਦਾਲਤ ਜਿਹੜੀ ਸੀ ਉਹ ਬੰਦ ਹੋ ਗਈ ਸੀ। ਸੋ ਹੁਣ ਆਓ ਚੱਲਦੇ ਹਾਂ ਇਸ ਕਿਲੇ ਦੇ ਵਿੱਚ ਕੁਝ ਐਸੇ ਸ਼ਖਸੀਅਤ ਰਹਿੰਦੇ ਨੇ ਜਿਨ੍ਹਾਂ ਨੂੰ 1947 ਦੇ ਵਿੱਚ ਉਜੜਨਾ ਪਿਆ ਔਰ ਉਹ ਫਿਰ ਇੱਥੇ ਆ ਕੇ ਇਸ ਖਾਨਦਾਨ ਦੇ ਵਿੱਚ ਉਹਨਾਂ ਦਾ ਵਿਆਹ ਹੋਇਆ। ਸੋ ਆਓ ਉਹਨਾਂ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ। 47 ਤੋਂ ਪਹਿਲੇ ਦਾ ਜਿਹੜਾ ਕਿਸ ਤਰ੍ਹਾਂ ਦਾ ਰਹਿਣ ਸਹਿਣ ਸੀ, ਕਿਉਂਕਿ ਉਹ ਲਹਿੰਦੇ ਪੰਜਾਬ 'ਚੋਂ ਆਏ ਨੇ, ਸੋ ਉਹਨਾਂ ਦੇ ਪਿੰਡ ਬਾਰੇ ਪੁੱਛਾਂਗੇ। ਫਿਰ ਉਹਨਾਂ ਨੂੰ ਨਾਲ ਲੈ ਕੇ ਅਸੀਂ ਆਪਣਾ ਇੱਕ ਹੋਰ ਸਫ਼ਰ ਸ਼ੁਰੂ ਕਰਾਂਗੇ ਜੋ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਤੱਕ ਦਾ ਹੋਏਗਾ ਅਤੇ ਫਿਰ ਅਸੀਂ ਉਹਨਾਂ ਦੇ ਪਿੰਡ ਵੀ ਜਾਵਾਂਗੇ। ਸੋ ਤੁਸੀਂ ਜੁੜੇ ਰਹੋ ਸਾਡੇ ਨਾਲ। ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਵਿੰਦਰ ਸਿੰਘ ਲਵਲੀ ਔਰ ਹਸਬੇ ਮਾਮੂਲ ਹਮੇਸ਼ਾ ਹੀ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਪੰਜਾਬ ਦੀ ਸਾਂਝ, ਪੰਜਾਬ ਦੀ ਰਹਿਤਲ, ਪੰਜਾਬ ਦਾ ਸੱਭਿਆਚਾਰ ਆਪ ਜੀ ਦੇ ਰੂਬਰੂ ਪੇਸ਼ ਕਰਦੇ ਹਾਂ ਉਹਨਾਂ ਆਈ ਵਿਟਨੈਸ ਦੇ ਜਰੀਏ ਜਿਨ੍ਹਾਂ ਨੇ ਅਣਵੰਡਿਆ ਪੰਜਾਬ ਵੇਖਿਆ ਔਰ ਫਿਰ ਉਸ ਤੋਂ ਬਾਅਦ ਪੰਜਾਬ ਦਾ ਉਜਾੜਾ ਵੀ ਵੇਖਿਆ। ਮੈਂ ਇਸ ਵੇਲੇ ਲਹਿੰਦੇ ਪੰਜਾਬ 'ਚ ਨਹੀਂ ਬਲਕਿ ਮੈਂ ਮੌਜੂਦ ਹਾਂ ਚੜ੍ਹਦੇ ਪੰਜਾਬ ਦੇ ਇੱਕ ਇਲਾਕੇ ਦੇ ਵਿੱਚ ਜਿਹਦਾ ਨਾਂ ਹੈ ਰੂਪਨਗਰ, ਰੋਪੜ ਵੀ ਇਹਨੂੰ ਆਖਿਆ ਜਾਂਦਾ ਹੈ ਔਰ ਇਸ ਇਲਾਕੇ ਦੀ ਜਿਹੜੀ ਸ਼ਾਨ ਹੈ, ਇੱਥੋਂ ਦਾ ਇੱਕ ਕਿਲਾ ਹੈ ਭਰਤਗੜ੍ਹ। ਇਸ ਕਿਲੇ ਦੇ ਜਿੱਥੇ ਇਤਿਹਾਸ ਹੈ ਉਹਦੇ ਨਾਲ ਨਾਲ ਮਾਤਾ ਜੀ ਜੋ ਇਸ ਕਿਲੇ ਦੇ ਅੰਦਰ ਨੇ ਉਹਨਾਂ ਦਾ ਵੀ ਇੱਕ ਇਤਿਹਾਸ ਹੈ। ਸੋ ਆਓ ਇਹਦੇ ਨਾਲ ਗੱਲਬਾਤ ਕਰਦੇ ਹਾਂ ਕਿ ਮਾਤਾ ਜੀ ਦਾ ਜਨਮ ਕਿੱਥੇ ਹੋਇਆ ਔਰ ਬਹੁਤ ਸਾਰੀਆਂ ਗੱਲਾਂ ਇਹਨਾਂ ਦੀ ਜ਼ਿੰਦਗੀ ਬਾਰੇ ਪੁੱਛਾਂਗੇ। ਮਾਤਾ ਜੀ ਕੀ ਹਾਲ ਚਾਲ ਹੈ ਤੁਹਾਡਾ? ਬਹੁਤ ਅੱਛਾ ਹੈ। ਤਬੀਅਤ ਸੇ ਠੀਕ ਜੇ? ਹਾਂ ਜੀ, ਬੜੀ ਅੱਛੀ ਤਬੀਅਤ। ਮਾਤਾ ਜੀ ਨਾਂ ਦੱਸੋ, ਕੀ ਨਾਂ ਤੁਹਾਡਾ ਤਾਂ ਕਿ ਵੇਖਣ ਵਾਲੇ ਸਾਰੇ? ਮੇਰਾ ਨਾਮ ਜਤਿੰਦਰ ਕੌਰ ਜੀ। ਤੇ ਤੁਹਾਡੇ ਪਿਤਾ ਜੀ ਦਾ? ਸਵਿੰਦਰ ਸਿੰਘ, ਸਰਦਾਰ ਸਵਿੰਦਰ ਸਿੰਘ। ਅੱਛਾ, ਮੈਨੂੰ ਇਹ ਦੱਸੋ ਤੁਹਾਡਾ ਪਰਿਵਾਰ, ਤੁਹਾਡੇ ਕੋਲ ਇੰਨਾ ਤਗੜਾ ਕਿਲਾ ਹੈ, ਤੁਸੀਂ ਕਿਹੜੇ ਪਰਿਵਾਰ ਦੇ ਵਿੱਚੋਂ ਜਨਮ, ਤੁਸੀਂ ਕਿਹੜੇ ਪਰਿਵਾਰ 'ਚ ਲਿਆ ਵਾ? ਮੈਂ ਜੀ ਪਾਕਿਸਤਾਨ ਮਾਨਾਵਾਲਾ ਡਿਸਟ੍ਰਿਕਟ ਸ਼ੇਖੂਪੁਰੇ 'ਚ, ਅੱਛਾ, ਉੱਥੇ ਮੇਰਾ ਜਨਮ ਹੋਇਆ ਜੀ। ਤੇ ਪਾਕਿਸਤਾਨ ਬਣਨ ਤੋਂ ਬਾਅਦ ਫਿਰ ਅਸੀਂ ਇਸ ਪਾਸੇ ਜਦੋਂ ਆ ਕੇ ਸੈਟਲ ਹੋ ਗਏ ਤੇ ਫਿਰ ਫਤਿਹਗੜ੍ਹ ਸਾਹਿਬ ਦੇ ਕੋਲ ਮੇਰਾ ਪੇਕਿਆਂ ਦਾ ਪਿੰਡ, ਜਿੱਥੇ ਦੇ ਸਿਮਰਨਜੀਤ ਹੋਰੀ ਮਾਨਵੀ ਨੇ ਮੇਰੇ। ਅੱਛਾ, ਉਹ ਕਿਹੜੇ ਪਿੰਡ ਦੇ ਸੀਗੇ?
ਉਹ ਕਿਲ੍ਹਾ ਹਰਨਾਮ ਸਿੰਘ ਉਹਨਾਂ ਨੇ ਨਾਲ ਹੀ ਉਹਨਾਂ ਦਾ ਕਿਲ੍ਹਾ ਹਰਨਾਮ ਸਿੰਘ ਸਿਆਲਕੋਟ 'ਚ ਸੀਗਾ। ਉੱਥੇ ਨੇ ਉਹ ਉੱਤੇ ਹੀ ਸੀਗਾ ਹਾਂਜੀ ਹਾਂਜੀ। ਪਾਕਿਸਤਾਨ 'ਚ। ਅੱਛਾ ਮੈਨੂੰ ਇਹ ਦੱਸੋ ਤੁਸੀਂ ਤੁਹਾਡੀ ਇਸ ਵੇਲੇ ਉਮਰ ਕਿੰਨੀ ਕੁ ਹੈਗੀ? ਮੇਰੀ ਇਸ ਵਕਤ 1900 ਮੇਰਾ 29 ਜਨਵਰੀ 1929 ਦਾ ਮੈਂ ਜਨਮ। 94 ਕੁ ਸਾਲ ਮੈਨੂੰ ਕਹਿੰਦੇ ਆ। ਤਕਰੀਬਨ ਮੈਂ ਐਫਏ ਕਰ ਲਈ ਸੀ ਜਦੋਂ। ਅੱਛਾ ਐਫਏ ਕਰ ਲਈ ਸੀਗੀ। ਹਾਂਜੀ। ਐਫਏ ਕਿੱਥੋਂ ਕੀਤੀ ਸੀ ਤੁਸੀਂ? ਪਾਕਿਸਤਾਨ ਫਤਿਹ ਜੰਗ ਕਾਲਜ ਸੀਗਾ ਲਾਹੌਰ। ਫਤਿਹ ਜੰਗ? ਹਾਂਜੀ ਲਾਹੌਰ। ਲਾਹੌਰ ਦੇ ਵਿੱਚ। ਨਹੀਂ ਠੀਕ ਹੈ। ਤੇ ਮੈਟ੍ਰਿਕ ਕਿੱਥੋਂ ਕੀਤੀ ਸੀ? ਮੈਟ੍ਰਿਕ ਕੀਤੀ ਸੀ ਸ਼ੇਖੂਪੁਰੇ ਤੋਂ। ਸ਼ੇਖੂਪੁਰੇ ਤੋਂ। ਹਾਂਜੀ। ਤੇ ਆਂਦੇ ਜਾਂਦੇ ਕਿਸ ਤਰ੍ਹਾਂ ਸੀਗੇ? ਉੱਥੇ ਆਪਣੀ ਗੱਡੀ ਵੀ ਸੀਗੀ, ਵਾਹ। ਉਹਦੇ ਤੇ ਜਾਂਦੇ ਸਨ। ਤੇ ਵੈਸੇ ਗੱਡੀ ਦੇ ਹੋਸਟਲ 'ਚ ਅਸੀਂ ਪੜ੍ਹਦੇ ਸਨ। ਆਪਣੀ ਸਵਾਰੀ ਤੇ ਛੱਡ ਆਉਂਦੇ ਸਨ, ਲੈ ਆਉਂਦੇ ਸੀ ਫਿਰ। ਅੱਛਾ ਤੁਹਾਡਾ, ਕਿਉਂਕਿ ਮੈਂ ਤੇ ਜਾਣਦਾ ਬਹੁਤ ਸਾਰੀਆਂ ਗੱਲਾਂ, ਲੇਕਿਨ ਮੈਂ ਚਾਹੁੰਦਾ ਕਿ ਜਿਹੜਾ ਸਾਡਾ ਪਰਿਵਾਰ ਹੈ ਪੰਜਾਬੀ ਲਹਿਰ ਦਾ ਉਹ ਵੀ ਜਾਣੇ। ਤੁਹਾਡਾ ਜਨਮ ਜਿਸ ਪਰਿਵਾਰ ਦੇ ਵਿੱਚ ਹੋਇਆ ਸੀ ਹਾਂਜੀ। ਉਹ ਕਿਹੜੇ ਨਵਾਬ ਕਪੂਰ ਸਿੰਘ ਵਿਰਕ ਦਾ ਪਰਿਵਾਰ ਸੀ ਉਹ? ਨਹੀਂ, ਨਵਾਬ ਕਪੂਰ ਸਾਹਿਬ ਤੇ ਇਧਰ ਮੇਰੇ ਸਹੁਰਿਆਂ 'ਚੋਂ। ਉਹ ਸਹੁਰਿਆਂ 'ਚ? ਸਹੁਰਿਆਂ 'ਚੋਂ। ਤੇ ਉਧਰ ਤੇ ਅਸੀਂ ਸਾਡੇ ਮਾਨ ਹੀ ਸਰਦਾਰ ਅੱਛਾ ਜੀ। ਮਾਨ ਪਰਿਵਾਰ ਦੇ ਵਿੱਚ? ਹਾਂਜੀ ਮਾਨ ਪਰਿਵਾਰ। ਇਹ ਜਿਨ੍ਹਾਂ ਦਾ ਸਿਮਰਨਜੋਤ ਸਿੰਘ ਮਾਨ ਨੇ, ਹਾਂਜੀ ਹਾਂਜੀ। ਹੋਰ ਜਿਹੜੇ ਮਾਨ ਪਰਿਵਾਰ ਹਾਂਜੀ, ਨੇ। ਸਾਡੀ ਜ਼ਾਤ ਮਾਨ ਹੀ ਹੂੰ। ਸਹੀ ਹੋ ਗਿਆ। 47 ਤੋਂ ਪਹਿਲੇ ਤੁਹਾਡੇ ਪਿੰਡ ਦੇ ਵਿੱਚ ਜਿਹਦਾ ਨਨਕਾਣਾ ਸਭ ਤੋਂ ਮਾਨਾਵਾਲਾ 'ਚ ਤੁਹਾਡਾ ਜਨਮ ਹੋਇਆ ਸੀ? ਹਾਂਜੀ। ਮਾਨਾਵਾਲੇ ਦੇ ਲਾਗੇ ਲਾਗੇ ਕੋਈ ਪਿੰਡਾਂ ਦਾ ਪਤਾ ਹੈ ਕਿ ਨਹੀਂ? ਛੋਟੇ ਛੋਟੇ ਪਿੰਡ ਸਨ। ਇੱਕ ਇਹ ਆਪਣਾ ਮਾਦਾ ਜਿਹਾ ਕਹਿੰਦੇ ਸਨ, ਕੋਈ ਹੋਰ ਮਤਲਬ ਛੋਟੇ ਛੋਟੇ ਨਾਂ ਸਨ। ਅੱਛਾ। ਕਿ ਆਪੋ ਆਪਣੀ ਮਲਕੀਤ ਸੀ ਸਰਦਾਰਾਂ ਦੀ, ਹੂੰ। ਆਪੋ ਆਪਣੇ ਨਾਂ ਰੱਖੇ ਹੋਏ ਸਨ ਉਹਨਾਂ ਨੇ। ਪਰ ਫੈਮਿਲੀ ਜਿਹੜੀ ਜ਼ਿਆਦਾ ਸੀ ਸਰਦਾਰਾਂ ਦੀ ਉਹ ਮਾਨਾਵਾਲੇ 'ਚ ਸੀਗੀ। ਜ਼ਿਆਦਾ ਮਾਨਾਵਾਲੇ ਜੀ? ਹਾਂਜੀ। ਠੀਕ ਹੋ ਗਿਆ। ਮਾਨਾਵਾਲੇ ਦੇ ਵਿੱਚ ਜਿੱਦਾਂ ਤੁਸੀਂ ਦੱਸ ਰਹੇ ਹੋ, ਇਹ ਉੱਥੇ ਤੁਹਾਡਾ ਰਹਿਣ ਸਹਿਣ ਕਿੱਦਾਂ ਦਾ ਸੀ? ਤੁਹਾਡੀ ਉਸ ਵੇਲੇ ਆਪਣੀ ਕਾਰਾਂ ਸਨ? ਤੁਹਾਡੇ ਪਿਤਾ ਜੀ ਕੀ ਕਰਦੇ ਸੀਗੇ? ਬਹੁਤ ਵੱਡੇ ਲੈਂਡਲਾਰਡ ਸਨ ਜੀ। ਅੱਛਾ। ਕਿੰਨੀ ਜ਼ਮੀਨ ਸੀ? ਤੇ ਆਪਣਾ ਤਕਰੀਬਨ 100 ਤੋਂ ਉੱਪਰ ਹੀ ਏਕੜ ਜ਼ਮੀਨ ਸੀ ਤੇ ਸਰਦਾਰਾਂ ਦੀ। ਅੱਛਾ, ਕੀ ਬਾਤ ਹੈ। ਹਾਂਜੀ। ਤੇ ਜਿਹੜੇ ਸਾਡੇ ਹੋਰ ਰਿਸ਼ਤੇਦਾਰ ਵੀ ਸਨ ਉਹ ਉਹਨਾਂ ਦੀਆਂ ਉੱਥੇ ਆਪਣੀਆਂ ਅਦਾਲਤ ਵੀ ਚਲਾਉਂਦੇ ਸਨ। ਸਰਦਾਰ ਜਗਜੀਤ ਸਿੰਘ ਹੋਰੀ, ਸਰਦਾਰ ਬਿਲਕੁਲ ਜਗਜੀਤ ਸਿੰਘ, ਨੌਮ ਨਿਹਾਲ ਸਿੰਘ ਵੀ, ਇਹ ਆਪਸ 'ਚ ਤਾਏ ਚਾਚੇ ਦੇ ਮੁੰਡੇ ਸਨ। ਮੁੰਡੇ ਸਨ। ਠੀਕ ਹੈ। ਸਾਰੇ ਮਾਨਾਵਾਲਾ ਬਾਰ ਦੇ ਲੋਕਾਂ ਦੇ? ਹਾਂਜੀ। ਅੱਛਾ, ਜਿਸ ਤਰ੍ਹਾਂ ਆਪਸ ਦੇ ਵਿੱਚ ਤੁਸੀਂ ਸਕੂਲ ਵੀ ਪੜ੍ਹੇ ਹੋ ਸ਼ੇਖੂਪੁਰੇ ਦੇ ਵਿੱਚ, ਨਹੀਂ। ਕਾਲਜ ਵੀ ਪੜ੍ਹੇ ਹੋ, ਕੋਈ ਤੁਹਾਡੀ ਸਹੇਲੀਆਂ ਦੇ ਨਾਮ ਚੇਤੇ ਹੋਣ, ਉਸਤਾਦਾਂ ਦੇ ਨਾਮ ਚੇਤੇ ਹੋਣ? ਹਾਂਜੀ, ਮੇਰੀ ਇੱਕ ਸਹੇਲੀ, ਅਸੀਂ ਮੁਲਤਾਨ ਮੈਚ ਖੇਡਣ ਗਏ ਤੇ ਉੱਥੇ ਮੁਸਲਮਾਨ ਸਹੇਲੀ ਮੇਰੀ ਬਣ ਗਈ, ਉਹਦਾ ਨਾਂ ਹਬੀਬਾ ਸੀ ਗਈ। ਅੱਛਾ। ਉਹ ਉਧਰ ਮੁਲਤਾਨ ਦੇ ਰਹਿਣ ਵਾਲੇ ਸਨ। ਫਿਰ ਉਹਨੂੰ ਇੰਨਾ ਕੁ ਚੰਗਾ ਲੱਗਾ ਕਿ ਜਦੋਂ ਉਹਦੇ ਰਿਸ਼ਤੇਦਾਰ ਵੀ ਕੁਛ ਲਾਹੌਰ ਰਹਿੰਦੇ ਸੀ, ਤੇ ਜਦੋਂ ਮੈਂ ਕਾਲਜ ਲਾਹੌਰ ਦਾਖਲ ਹੋਈ ਤੇ ਉਹਨੇ ਵੀ ਉੱਥੇ ਦਾਖਲਾ ਲੈ ਲਿਆ। ਅੱਛਾ। ਹਬੀਬਾ? ਹਾਂ, ਹਬੀਬਾ ਨੇ। ਅੱਛਾ। ਔਰ ਅਸੀਂ ਫਿਰ 2 ਸਾਲ ਇਕੱਠੀਆਂ ਰਹੀਆਂ। ਤੇ ਉਹਨਾਂ ਦੀ ਫੈਮਿਲੀ ਵੀ ਆਣ ਕੇ ਬੜਾ ਪਿਆਰ ਕਰਦੀ ਸੀ, ਮੇਰੀ ਫੈਮਿਲੀ ਨੂੰ ਵੀ ਮਿਲਦੀ ਸੀ ਤੇ ਮੇਰੀ ਫੈਮਿਲੀ ਵੀ ਉਹਨਾਂ ਨੂੰ ਮਿਲਦੀ ਸੀ। ਅੱਛਾ, ਮਤਲਬ ਬਾਬਾ ਉਹਨਾਂ ਨੇ ਅਸੀਂ ਇੱਕ ਦੂਜੇ ਨੇ ਇਜਾਜ਼ਤ ਲਈ ਹੋਈ ਸੀਗੀ। ਅੱਛਾ। ਤੇ ਇਸ ਵਾਸਤੇ ਸਾਡਾ ਇੰਨਾ ਕੁ ਪਿਆਰ ਸੀ ਕਿ ਪਾਕਿਸਤਾਨ ਬਣਨ ਤੋਂ ਬਾਅਦ ਵੀ ਉਹ ਮੇਰੀ ਬਹੁਤ ਉਧਰ ਇੰਤਜ਼ਾਰ ਕਰਦੀ ਰਹੀ। ਨਨਕਾਣਾ ਸਾਹਿਬ ਜਦੋਂ ਗੁਰਪੁਰਬ ਹੋਣਾ ਉੱਥੇ ਉਹਨੇ ਆਣ ਕੇ ਬੈਠ ਕੇ ਪੁੱਛੀ ਜਾਣਾ, ਪਰ ਮੈਂ ਨਹੀਂ ਗਈ। ਅੱਛਾ, ਉੱਥੇ ਪਿੰਡ ਦੇ ਵਿੱਚ ਕੋਈ ਤੁਸੀਂ ਲੋਕਾਂ ਨੂੰ, ਮੁਸਲਮਾਨਾਂ ਨੂੰ ਜਾਣਦੇ ਸੀ ਜਿਹੜੇ ਤੁਹਾਡੇ ਬਾਪ ਦਾਦਾ ਨਾਲ ਰਹਿੰਦੇ ਸੀਗੇ? ਕੋਈ ਨਾਮ ਚੇਤੇ ਉਹਨਾਂ ਦੇ ਕਿ ਨਹੀਂ? ਤਕਰੀਬਨ ਜੀ ਜਿੰਨੇ ਕੁ ਮੁਸਲਮਾਨ ਸਨ ਉਹ ਸਰਦਾਰਾਂ ਦੀ ਰਿਆਇਆ ਦੇ ਮੁਤਾਬਕ ਸੀਗੇ। ਅੱਛਾ, ਸਹੀ। ਸਟੇਟਸ ਬਰਾਬਰ ਦਾ ਕੋਈ ਨਹੀਂ ਸੀ ਮੁਸਲਮਾਨ। ਅੱਛਾ, ਜਦੋਂ ਵੰਡ ਹੋਈ ਹੈ, ਉਜਾੜਾ ਪਿਆ ਵਾ, ਤੁਹਾਡੀ ਫੈਮਿਲੀ ਬੜੀ ਵੈਲ ਨੋਨ ਫੈਮਿਲੀ ਸੀ, ਕਿਉਂਕਿ ਅਸੀਂ ਵੀ ਆਪਣੇ ਬਾਪ ਦਾਦਾ ਤੋਂ ਤੁਹਾਡੀਆਂ ਫੈਮਲੀਆਂ ਬਾਰੇ ਸੁਣਿਆ ਕਿ ਮਾਨਾਵਾਲਾ ਤੋਂ ਹਾਥੀਆਂ ਦੇ ਫੈਮਲੀਆਂ ਆਉਂਦੀਆਂ ਸਨ। ਔਰ ਮੈਂ ਜਦੋਂ ਮਾਨਾਵਾਲਾ ਗਿਆ ਮੈਂ ਵੇਖਿਆ ਕਿ ਉੱਥੇ ਅਦਾਲਤ ਵੀ ਹੈਗੀ ਹੈ, ਕੋਠੀਆਂ ਵੀ ਹੈਗੀਆਂ। ਇੱਕ ਕੋਠੀ ਦੇ ਉੱਪਰ ਸਰਦਾਰ ਜੀ ਦਾ ਨਾਮ ਵੀ ਲਿਖਿਆ, ਕੁਲਵਿੰਦਰ ਕਿਰਪਾਲ ਸਿੰਘ। ਠੀਕ ਹੈ। ਤੇ ਜਿੱਦਾਂ ਅਸੀਂ ਆਪਣੇ ਬਾਪ ਦਾਦਾ ਤੋਂ ਇਹ ਗੱਲਾਂ ਸੁਣੀਆਂ ਨੇ, ਤੇ ਉਸ ਵੇਲੇ ਤੁਸੀਂ ਕਿਸ ਤਰ੍ਹਾਂ ਵੰਡ ਵੇਲੇ ਤੁਹਾਨੂੰ ਕੀ ਕੀ ਮੁਸ਼ਕਲਾਂ ਵੇਖਣੀਆਂ ਪਈਆਂ? ਕਿਸ ਤਰ੍ਹਾਂ ਤੁਸੀਂ ਵੰਡ 'ਚ ਆਏ ਸੀ?
ਅਸੀਂ ਤੇ ਉਸ ਵੇਲੇ ਜੀ ਪਤਾ ਲੱਗਦਾ ਸੀ ਵੀ ਸਾਰੇ ਪਿੰਡ ਛੋਟੇ ਛੋਟੇ ਰਲ ਕੇ ਕੋਸ਼ਿਸ਼ ਕਰਦੇ ਨੇ ਵੀ ਹੁਣ ਸਰਦਾਰਾਂ ਨੂੰ ਲੁੱਟਣ ਦਾ ਮੌਕਾ ਹੈ ਤੇ ਲੁੱਟੀਏ ਅਸੀਂ ਤੇ ਆਪਣੇ ਘਰ ਬਣਾਈਏ ਤੇ ਢੋਲ ਵਜਾ ਕੇ ਇਕੱਠੇ ਹੁੰਦੇ ਸਨ। ਅੱਛਾ। ਤੇ ਇੱਕ ਟਾਈਮ ਐਸਾ ਆ ਗਿਆ ਵੀ ਇਹ ਸਾਰੇ ਜ਼ੋਰ ਪਕੜ ਗਏ, ਸਾਰੇ ਆਲੇ ਦੁਆਲੇ ਮੁਸਲਮਾਨ ਬਹੁਤ ਜ਼ਿਆਦਾ ਸਨ ਤੇ ਉਹ ਵੀ ਇਕੱਠੇ ਹੋ ਗਏ ਤੇ ਜਿੰਨੇ ਸਾਰੇ ਸਾਡੇ ਘਰ ਦੇ ਪਿੱਛੇ ਇੱਕ ਦਰਵਾਜ਼ਾ ਸੀ ਜਿਹੜਾ ਪਿੰਡ ਤੋਂ ਬਾਹਰ ਨਿਕਲਦਾ ਸੀ ਗਲੀ 'ਚ, ਸਹੀ, ਉਹ ਲੋਕਾਂ ਨੂੰ ਪਤਾ ਸੀ ਤੇ ਤਕਰੀਬਨ ਜਿਹੜੀ ਸਾਡੀਆਂ ਫੈਮਲੀਆਂ ਸਨ ਸਾਡੀਆਂ ਤੇ ਜੋ ਹੋਰ ਹਿੰਦੂ ਤਬਕਾ ਸਰਦਾਰ ਸਿੱਖ ਤਬਕੇ ਸਨ ਉਹ ਫਿਰ ਸਾਰੇ ਸਾਡੇ ਘਰ ਆ ਗਏ ਤੇ ਅਸੀਂ ਫਿਰ ਪਿੱਛੋਂ ਦੀ ਨਿਕਲ ਕੇ ਪੈਦਲ ਨਨਕਾਣਾ ਸਾਹਿਬ ਚਲੇ ਕੇ ਆਏ। ਤੁਸੀਂ ਫਿਰ ਚूँकि ਇੱਕ ਕੈਂਪ ਲੱਗਾ ਸੀ ਫਰੂਕਾਬਾਦ ਸੱਚੇ ਸੌਦੇ ਔਰ ਇੱਕ ਕੈਂਪ ਲੱਗਾ ਸੀ ਨਨਕਾਣਾ ਸਾਹਿਬ, ਤੁਸੀਂ ਨਨਕਾਣਾ ਸਾਹਿਬ ਵਾਲੇ ਕੈਂਪ 'ਚ ਬੈਠੇ? ਹਾਂ, ਨਨਕਾਣਾ ਸਾਹਿਬ ਕੈਂਪ 'ਚ। ਤੁਹਾਡੀ ਉੱਥੇ ਸ਼ਾਨਦਾਰ ਗੱਡੀਆਂ ਸਨ, ਮਤਲਬ ਕਿ ਉੱਥੇ ਹਾਥੀ ਸਨ, ਹੋਰ ਤੁਹਾਡਾ ਬੜਾ ਵਧੀਆ ਉੱਥੇ ਸੀ? ਉੱਥੇ ਸਭ ਕੁਝ ਹੀ ਉੱਥੇ ਹੀ ਰਹਿ ਗਿਆ। ਸਭ ਕੁਝ ਉੱਥੇ ਰਹਿ ਗਿਆ। ਤੁਹਾਡੇ ਵੱਡ ਵਡੇਰੇ ਕਿਸ ਤਰ੍ਹਾਂ ਆਏ ਪਾਰਟੀਸ਼ਨ 'ਚ? ਵੱਡ ਵਡੇਰੇ ਕੋਲ ਡੈਡੀ ਸਨ ਹਾਂਜੀ ਤੇ ਬਾਕੀ ਅਸੀਂ ਤੇ ਲੜਕੀਆਂ ਸਨ ਛੋਟੀਆਂ ਤੇ ਬ੍ਰਦਰ ਤੇ ਆਪਣਾ ਭਾਬੀਆਂ ਸਨ, ਉਹ ਵੀ ਇਸ ਤਰ੍ਹਾਂ ਨਾਲ ਦੌੜ ਕੇ ਆ ਗਈਆਂ। ਮਤਲਬ ਇੰਨੇ ਹਾਲਾਤ ਖਰਾਬ ਹੋਏ ਕਿ ਬਹੁਤ ਜ਼ਿਆਦਾ। ਜਿੱਦਾਂ ਤੁਸੀਂ ਉੱਚ ਬੈਠੇ ਹੋ ਇਸ ਹਵੇਲੀ 'ਚ, ਜਦੋਂ ਤੁਸੀਂ ਇਕੱਲੇ ਬੈਠੇ ਹੁੰਦੇ ਹੋ ਕਿਲੇ ਦੇ ਵਿੱਚ ਤੇ ਦਿਮਾਗ ਉਹ ਪੁਰਾਣੇ 47 ਤੋਂ ਪਹਿਲੇ ਦੇ ਸਮੇਂ 'ਚ ਚਲਾ ਜਾਂਦਾ, ਯਾਦ ਆ ਜਾਂਦਾ, ਹਬੀਬਾ ਯਾਦ ਆ ਗਈ ਜੀ, ਫਲਾਣਾ ਇੱਥੇ ਸਰਦਾਰ ਹੁੰਦਾ ਸੀ, ਉਹ ਦੌਰ ਯਾਦ ਆ ਜਾਂਦਾ। ਗੱਲ ਕਰਨ ਦਾ ਮਕਸਦ ਹੈ ਉਹ ਤੇ ਜੀ ਬੜਾ ਆਉਂਦਾ ਸੀ ਜਦੋਂ ਇੱਥੋਂ ਤਲਾਣੀਆਂ ਜਾਈਦਾ ਸੀਗਾ ਤੇ ਉਹ ਘਰ ਤੇ ਬੜੇ ਵੱਡੇ ਵੱਡੇ ਰਾਈਆਂ ਦੇ, ਪਰ ਉਹ ਜਿਹੜੇ ਸਾਡੇ ਲੋਕਾਂ ਦੇ ਸਨ ਉਹਨਾਂ ਦੇ ਮੁਤਾਬਕ ਤੇ ਵੀ ਮਤਲਬ ਵੀ ਸਬਰ ਸੰਤੋਖ ਦੇ ਨਾਲ ਟਾਈਮ ਸਾਰੇ ਰਿਸ਼ਤੇਦਾਰ ਇੱਕ ਦੂਜੇ ਨੂੰ ਵੇਖ ਕੇ ਕੱਟਦੇ। ਚਲੋ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ। ਤੁਹਾਡੀ ਯਾਦ ਜਿਹੜੀ ਹੈ ਆਪਣੇ ਕੋਲ ਆਪਾਂ ਸੇਵ ਕਰ ਲਈਏ ਤੇ ਆਪਾਂ ਆਉਣ ਵਾਲੇ ਜਿਹਨਾਂ ਦੀ ਜਿਹੜੀ ਵੀਡੀਓ ਹੈ ਉਹ ਵੀ ਤੁਹਾਨੂੰ ਉਹਦੀ ਵੀ ਸਾਂਝ ਕਰਦੇ ਹਾਂ। ਉਹ ਬਜ਼ੁਰਗ ਨੇ ਜਿਨ੍ਹਾਂ ਨੇ ਇੱਕ ਇਤਿਹਾਸ ਆਪਣੇ ਆਪ ਦੇ ਵਿੱਚ ਛੁਪਾਏ ਰੱਖਿਆ ਹੋਇਆ ਹੈ ਔਰ ਜਿਹੜੇ 47 ਦੇ ਬਹੁਤ ਸਾਰੇ ਲੋਕ ਨੇ ਉਹਦੇ ਵਿੱਚ ਸਿਰਫ 1% ਲੋਕ ਜਿਹੜੇ ਨੇ ਉਹ ਰਹਿ ਚੁੱਕੇ ਨੇ ਜਿਹਨਾਂ ਨੇ 47 ਵੇਖੀ ਹੈ ਔਰ ਫਿਰ ਬਟਵਾਰੇ ਦੇ ਵਿੱਚ ਸਭ ਕੁਝ ਹੰਡਾਇਆ ਹੈ। 1% ਜਿਹੜੇ ਨੇ ਉਹ ਲੋਕ ਰਹਿ ਚੁੱਕੇ ਨੇ। ਹੁਣ ਆਪਾਂ ਮਾਤਾ ਜੀ ਦੇ ਪਿੰਡ ਚੱਲਦੇ ਹਾਂ, ਇੱਥੋਂ ਹੀ ਆਪਾਂ ਮਾਤਾ ਜੀ ਦੇ ਪਿੰਡ ਚੱਲਾਂਗੇ ਔਰ ਉਹ ਸਾਰੀਆਂ ਯਾਦਾਂ ਜਿਹੜੀਆਂ ਸਾਡੇ ਕੋਲ ਜਮ੍ਹਾਂ ਨੇ ਉਹ ਤੁਹਾਨੂੰ ਵਿਖਾਉਂਦੇ ਹਾਂ ਜੀ। ਮਾਨੇ ਵਾਲੇ ਖਲੋਤੇ ਹੋ ਤੁਸੀਂ? ਮਾਨੇ ਵਾਲੇ ਬਾਹਰ ਦੇ ਵਿੱਚ ਇਹਦੇ 'ਚ ਦੋ ਪੱਤੀਆਂ ਸਨ ਸਰਦਾਰਾਂ ਦੀਆਂ। ਅੱਛਾ। ਇੱਕ ਚੜ੍ਹਦੀ ਪੱਤੀ ਜਿਹਦੇ 'ਚ ਜਗਜੀਤ ਸਿੰਘ ਨਾਮ ਨਿਹਾਲ ਸਿੰਘ, ਹਾਂਜੀ। ਇੱਕ ਦੂਸਰੇ ਐਂਡ ਵਿੱਚ ਸੀ ਉਹ ਉੱਥੇ ਸਰਦਾਰ ਸੁਵਿੰਦਰ ਸਿੰਘ। ਉਹ ਅਸੀਂ ਲਹਿੰਦੀ ਪੱਤੀ ਜਿਹੜੇ ਨੇ ਸੀ, ਸਾਡੀ ਕੋਠੀ ਲਹਿੰਦੀ ਪੱਤੀ ਸੀ। ਅੰਦਰ ਇੱਕ ਗੇਟ ਹੈਗਾ, ਉਹਦੇ ਉੱਪਰ ਨਾਮ ਵੀ ਲਿਖੇ ਹੋਏ ਨੇ, ਤੁਸੀਂ ਗੇਟ ਪਛਾਣ ਲੋਗੇ? ਗੇਟ ਤੇ ਜਿਹੜੇ ਲਹਿੰਦੀ ਪੱਤੀ ਦਾ ਉਹ ਤਾਂ ਮੈਂ ਪਛਾਣ ਲਾ ਗਈ, ਜਿਹੜਾ ਸਾਡਾ ਘਰ। ਜੇ ਲਹਿੰਦੀ ਪੱਤੀ ਦਾ ਪਤਾ ਲੱਗ ਜੂ, ਚੜ੍ਹਦੀ ਪੱਤੀ ਜਾ ਸਕੋਗੇ? ਅੰਦਰ ਹਵੇਲੀਆਂ ਵੀ ਹੈਗੀਆਂ 2-3। ਉਹ ਤੇ ਫਿਰ ਜਾਣਾ ਤੇ ਉਹਦੇ ਪਿੰਡ ਚੋਂ ਘੁੰਮ ਕੇ ਉਹਨਾਂ ਦੇ ਜਾਣਾ ਪੈਂਦਾ ਬਾਹਰੋਂ ਪਾਰਕ। ਉਸ ਵੇਲੇ ਅੱਛਾ। ਵਿਚਕਾਰੋਂ ਮਾਨਾ ਵਾਲਾ ਨਾ ਇਹ ਹੁਣ ਬਣ ਗਿਆ ਸ਼ਹਿਰ। ਹਾਂਜੀ। ਕਿਉਂਕਿ ਇਹ ਮੇਨ ਰੋਡ ਇੱਥੋਂ ਗੁਜ਼ਰ ਗਈ ਹੈ। ਹਾਂਜੀ। ਇਹ ਅੰਦਰ ਵਾਲੇ ਪਾਸੇ ਵੀ ਮਾਨਾ ਵਾਲਾ ਹੈਗਾ ਤੇ ਇਸ ਪਾਸੇ ਵੀ ਮਾਨਾ ਵਾਲਾ ਹੈਗਾ। ਹਾਂਜੀ, ਸਾਰੇ ਕਿਧਰ ਘਾਣੇ ਆ। ਹਾਂ, ਇਹ ਸਭ ਪਛਾਣ ਆਉਂਦੀ ਮੈਂ ਆਖਿਆ ਜੀ? ਹਾਂ, ਪਛਾਣ ਹੈ। ਆ ਦੇਖੋ ਇੱਧਰ ਉੱਤੇ ਦੇਖੋ। ਹਾਂ, ਇਹ ਉਹਨਾਂ ਦਾ ਹੀ ਹੈ ਸਾਰਾ। ਉਹ
ਇਹ ਇਹੋ ਜੀ ਜਿਹੜੀ ਸਾਰੀ ਬਿਲਡਿੰਗ ਹੈ ਨਾ ਉਹਨਾਂ ਦੇ ਕਮਰਿਆਂ ਦੇ ਉੱਤੇ ਜਿਵੇਂ ਆਪਣੇ ਇਹ ਸਾਰਾ ਬੜੀ ਵੱਡੀ ਜਗ੍ਹਾ ਇਹ ਅਸਲ ਦੇ ਵਿੱਚ ਜੀ 4 ਰਸਤੇ ਰੱਖੇ ਸੀ, 4 ਕੋਠੀਆਂ ਹਾਂ, ਚਾਰੇ ਨਾਲ ਨਾਲ। ਇਸ ਹਿਸਾਬ ਨਾਲ ਤੁਹਾਡਾ ਕਿੱਥੇ ਸੀ? ਇਹ ਪੱਤੀ ਜਿਹੜੀ ਇਹ ਹੈ ਜਗਜੀਤ ਸਿੰਘ ਹੋਰਾਂ ਦੀ। ਇਹਦੇ ਇੱਕ ਇਹਨੂੰ ਚੜ੍ਹਦੀ ਪੱਤੀ ਕਹਿੰਦੇ ਸੀ, ਇੱਕ ਇੱਥੇ ਲਹਿੰਦੀ ਇਹ ਪੱਤੀ। ਵੇ ਜੀ ਚੜ੍ਹਦੀ ਪੱਤੀ ਲਹਿੰਦੀ ਪੱਤੀ ਜਿਹੜੀ ਆ ਸੂਰਜ ਲੱਥਦਾ ਨਾ ਜਿੱਧਰੋਂ, ਇਹਨੂੰ ਲਹਿੰਦੀ ਪੱਤੀ ਕਹਿੰਦੇ ਨੇ, ਉਹ ਲਹਿੰਦੀ ਪੱਤੀ ਆ ਸਾਡੀ ਚੜ੍ਹਦੀ ਪੱਤੀ। ਹਾਂ, ਲਹਿੰਦੀ ਪੱਤੀ 'ਚ ਸਾਡੇ ਫਾਦਰ ਰਹਿੰਦੇ ਸਨ। ਠੀਕ, ਪੱਤੀਆਂ ਇਸ ਤਰ੍ਹਾਂ 4 ਵੱਜਦੀਆਂ ਸੀ ਜੀ, ਹਾਂਜੀ, ਲੇਕਿਨ ਇਹ ਫਿਰ ਹੈ ਜੀ ਚਾਰੇ ਭਰਾਵਾਂ ਦੀ ਇੱਥੇ ਤੇ ਉਹ ਤਾਂ ਬਣ ਗਈ ਇੱਥੇ ਆ ਆ ਗਈ। ਜਿਹੜੀ ਸਾਹਮਣੇ ਜਿੱਥੇ ਤੁਸੀਂ ਗੱਡੀ ਖੜੀ ਕੀਤੀ ਹੈ ਨਾ ਜੀ, ਹਾਂਜੀ, ਇਹ ਅਦਾਲਤ ਸੀ। ਹਾਂਜੀ, ਇਹ ਅੱਗੇ ਬਿਲਡਿੰਗ ਬਣ ਗਈ ਹੈ ਨਵੀਂ, ਲੇਕਿਨ ਪਿੱਛੇ ਪੁਰਾਣੀ ਉਸੇ ਤਰ੍ਹਾਂ ਰਹਾ ਹੈ। ਇੰਡੀਆ ਤੋਂ ਮਹਿਮਾਨ ਆਏ ਨੇ, ਆਪਣੇ ਘਰ ਆਏ। ਆਪਣੇ ਘਰ ਆਏ ਨੇ, ਇਹਨਾਂ ਦਾ ਘਰ ਸੀ। ਇਹਨਾਂ ਦਾ ਘਰ ਸੀ ਜੀ। ਇਹ ਮੰਮੀ ਕੀ ਖਾਈ ਪੀ ਇਹੀ ਸੀ ਘਰ ਮੰਮੀ? ਇੱਧਰ ਦਰਵਾਜ਼ਾ ਵੀ ਇੱਕ ਪਿੱਛੇ ਦਿੱਤਾ। ਹਾਂਜੀ, ਇੱਧਰ ਪਹਿਲੇ ਹੈ ਸੀਗਾ। ਹੈਗਾ ਸੀ ਦਰਵਾਜ਼ਾ ਇੱਥੇ, ਹਾਂਜੀ ਇੱਥੇ ਦਰਵਾਜ਼ਾ ਹੈਗਾ ਸੀ, ਬੈਕ ਸਾਈਡ ਨੂੰ ਜਾਂਦਾ ਸੀ। ਹਾਂਜੀ। ਔਰ ਇਹ ਬਹੁਤ ਵੱਡੀਆਂ ਸਨ, 2 ਕੋਠੀਆਂ ਸਨ ਇਹਦੀਆਂ, ਇਦੋਂ ਵੀ ਬਹੁਤ ਵੱਡੀਆਂ। ਇੱਕ ਕੋਠੀ ਇਹ ਵਾਲੀ ਹੈ ਨਾਲ, ਇੱਧਰ ਇਹ ਇਕੱਠੀਆਂ ਹੀ ਸਨ ਨਾ, ਸੇਮ ਇੱਕੋ ਹੀ ਸੀਗਾ। ਉਹ ਸੇਨ ਉਦੋਂ ਇੱਕ ਹੀ ਹੁੰਦਾ ਸੀ। ਹੁਣ ਵਕਤ ਦੇ ਨਾਲ ਨਾਲ ਫਿਰ ਪਾਰਟੀਸ਼ਨ ਹੋ ਬੜਾ ਗਈ ਜੀ। ਵੱਡਾ ਅੱਗੇ ਗੇਟ ਅਸੀਂ ਤਾਂ ਇਹ ਵੀ ਸੋਚਦੇ ਕਿ ਆ ਵੀ ਹੈਗਾ। ਦੁਕਾਨਾਂ ਬਣ ਗਈਆਂ। ਸਾਡੇ ਉਹਦੇ ਆਸ 'ਚ ਰਹਿੰਦੀ ਕਿ ਉਹਦੇ ਇਹ ਵੀ ਅੰਦਰ ਹੋਊਗਾ। ਤਖਤੀ ਵੀ ਲੱਗੀ ਹੋਈ, ਉਹ ਜਿਹੜੇ ਸਰਦਾਰ ਦਾ ਘਰ ਹੈ ਨਾ, ਜਿਹਨੇ ਉਹ ਤਮੀਰ ਕੀਤਾ ਹੈ। ਹੈਗਾ ਸੀ। ਇਹ ਸਾਹਮਣੇ ਕੋਠੀ ਹੈਗੀ ਹੈ, ਇਸੇ ਤਰ੍ਹਾਂ ਹੀ ਬੜੀ ਵੱਡੀ। ਇਹ ਸਾਹਮਣੇ ਗੇਟ ਲੱਗਾ ਹੋਇਆ, ਅੱਗੇ ਦੁਕਾਨਾਂ ਬਣ ਗਈਆਂ ਨੇ, ਉਸ ਵਾਸਤੇ ਨਾ ਹੁਣ ਸਮਝ ਨਹੀਂ ਆਉਂਦੀ। ਅੱਛਾ ਦਿਸ ਨਹੀਂ ਮੈਂ ਕਿ ਇੱਥੇ ਸੀ। ਹਾਂਜੀ ਸ਼ਾਇਦ ਇਹਦੇ ਅੱਗੇ ਵੀ ਬੜਾ ਗੇਟ ਸੀ। ਆਈ ਕਲ ਹਾਂਜੀ, ਇੱਥੇ ਸਾਰੇ ਗੇਟ ਸੀ। ਇਹ ਸਾਹਮਣੇ ਗੇਟ ਲੱਗਾ ਹੋਇਆ, ਹੱਲੇ ਵੀ ਵੱਡਾ ਗੇਟ ਲੱਗਾ ਹੋਇਆ। ਇਹ ਮਾਤਾ ਉਹਨਾਂ ਦੇ ਨਾਲ ਆਣ ਦਿੰਦੀ ਹੈ। ਮੰਮੀ ਕਹਿੰਦੇ ਆ ਜਿਹੜੀ ਤੁਹਾਡੀ ਜੋੜੀ ਹੁੰਦੀ ਸੀ, ਬਾਕੀ ਸਾਰੀ ਸੇਮ ਵੈਸੇ ਹੀ ਹੈ। ਆ ਉੱਤੇ ਜੋੜੀ ਹੁੰਦੀ ਸੀ, ਕਹਿੰਦੇ ਤੁਸੀਂ ਤੁਹਾਡੀ ਜਾਂਦੀ ਹੁੰਦੀ ਸੀ ਉੱਤੋਂ। ਹਾਂ, ਉਦੋਂ ਵੀ ਨਿਕਲਣਾ। ਆਹ ਪੌੜੀਆਂ ਚੜ੍ਹ ਕੇ ਬਹੁਤ ਉੱਤੇ ਤੱਕ ਚੜ੍ਹਨਾ। इसके अंदर एक और इसी इसके ऊपर भी पौड़ी है। ਹਾਂਜੀ, ਇਹਦੇ ਉੱਤੇ ਵੀ ਪੌੜੀ ਹੈ ਨਾ? ਪੌੜੀਆਂ ਉੱਤੇ ਤੇ ਬਹੁਤ ਉੱਤੇ ਨੂੰ ਜਾਈਦਾ। ਮਤਲਬ ਜਦੋਂ 47 ਤੋਂ ਤੁਸੀਂ ਰਹਿ ਰਹੇ ਇਸ 'ਚ? ਤੁਸੀਂ ਕਿੱਥੋਂ 47 ਤੋਂ ਬਾਅਦ ਇਹਨਾਂ ਦੇ ਦਾਦਾ ਜੀ ਆਏ ਸਨ। एसपी थे, उन्हें मिली थी मतलब। ਤੇ ਤੁਸੀਂ ਕਿੱਥੋਂ ਆਏ ਸੀ? ਤੁਹਾਡਾ ਪਿੱਛੋਂ ਪੰਜਾਬ ਤੋਂ ਕਿੱਥੇ ਸੀ? शर्वानी कोटिया कहते हैं। ਉਹਦੇ 'ਚ ਸਰਦਾਰ ਸੁਵਿੰਦਰ ਸਿੰਘ ਸੀ, ਮੇਰੇ ਡੈਡੀ ਸਾਰਿਆਂ ਤੋਂ ਹੈਡ। ਅੱਛਾ। ਇਹਨਾਂ ਦੀ ਜ਼ਿਆਦਾ ਜ਼ਮੀਨ ਸੀ। ਬਾਕੀ ਹੋਰ ਸਾਰੇ ਭਰਾ ਭਾਈ ਤਾਏ ਚਾਚੇ ਮਤਲਬ ਯਾਰ ਮੂਵੀ ਬਣਾ ਕਾਫੀ ਲੋਕ ਰਹਿੰਦੇ ਸਨ ਸਾਡੇ ਪਾਸੇ। ਅੱਛਾ। ਇਹ ਚੜ੍ਹਦੀ ਪੱਤੀ ਵਿੱਚ ਵੀ ਬਹੁਤ ਸਰਦਾਰ ਰਹਿੰਦੇ ਸਨ। ਉਹਨਾਂ ਦੀ ਆ ਤਸਵੀਰ ਵੀ ਮੇਰੇ ਕੋਲ ਹੋਣੀ ਹੈ। ਅੱਛਾ। ਤੇ ਉਹ ਮਤਲਬ ਆਲਾ ਦੁਆਲਾ ਜਿਹੜਾ ਮਾਨਾ ਵਾਲੇ ਦੀਆਂ ਜਿਹੜੀ ਜ਼ਮੀਨਾਂ ਸਨ, ਉਹ ਸਾਰੀਆਂ ਸਾਡੇ ਲੋਕਾਂ ਦੀਆਂ ਸਨ। ਆਹੋ, ਸਰਦਾਰਾਂ ਦਾ ਹੀ ਸੀ। ਹਾਂਜੀ। ਅੱਛਾ, ਤੇ ਇੱਥੇ ਕੋਈ ਪਤਾ ਹੈ ਕੋਈ ਤੁਹਾਡੀ ਪੁਰਾਣੀ ਸਹੇਲੀ, ਕੋਈ ਮੁਸਲਮਾਨ ਨਾਮੀ ਮੇਰੀ ਗ੍ਰਾਂ? ਸਹੇਲੀ ਜੀ ਮਿੰਟ ਗੁੰਮੀ ਸੀ, ਹਬੀਬਾ।
ਮਿੰਟੂ ਗੁਮਰੀ ਸੀ। ਹਾਂ ਜੀ, ਉਹ ਆਪਣੇ ਮੈਂ ਤਸਵੀਰ ਵੀ ਲਿਆਈ ਸੀ, ਹੁਣ ਤੇ ਘਰ ਰਹਿ ਗਈ। ਇੱਥੇ ਜੱਜ ਸੀ ਮਨਸੂਰ ਅਲੀ ਬਸਰਾ, ਅੱਛਾ ਉਹਦੇ ਨਾਲ ਉਹਨਾਂ ਦੀ ਸ਼ਾਦੀ ਹੋਈ ਸੀ ਤੇ ਉਹਨਾਂ ਦੀ ਤੇ ਡੈਥ ਹੋ ਗਈ ਹੋਈ ਹੈ। ਅੱਛਾ। ਤੇ ਉਹਨਾਂ ਦੇ 4 ਬੱਚੇ ਸੀ। 17 ਸਾਲ ਹੋਏ ਨੇ, ਮੇਰੇ ਰਿਸ਼ਤੇਦਾਰ ਇੱਥੇ ਆਏ ਸੀ, ਫਿਰ ਉਹ ਉਹਨਾਂ ਨੂੰ ਮਿਲ ਕੇ ਗਏ ਸੀ। ਵੈਸੇ ਉਹ ਮੇਰੀ ਹਰ ਨਨਕਾਣਾ ਸਾਹਿਬ ਦੇ ਫੰਕਸ਼ਨ ਤੇ ਜਾ ਕੇ ਨਨਕਾਣਾ ਸਾਹਿਬ ਇੰਤਜ਼ਾਰ ਕਰਦੇ ਹੁੰਦੇ ਸਨ, ਪਰ ਮੈਂ ਮਜਬੂਰੀ ਹਾਲਾਤ ਕਰਕੇ ਜਾਂ ਮੈਂ ਆ ਨਹੀਂ ਸਕੀ। ਸਹੀ। ਅੱਛਾ, ਜਿਹੜੀ ਤੁਹਾਡੀ ਪੱਤੀ ਸੀਗੀ ਇਹਦੇ 'ਚ ਕੋਈ ਪਤਾ ਹੈ ਮੁਸਲਮਾਨਾਂ ਦਾ ਕੋਈ ਨਾਮੀ ਕਰਾਮੀ ਘਰ ਹੋਵੇ ਜਿਹਦੇ ਕੋਲ ਮਤਲਬ ਆਪਾਂ ਹੋਰ ਇਨਫੋਰਮੇਸ਼ਨ ਲੈ ਸਕੀਏ? ਜੀ ਸੱਚ ਤੇ ਦੱਸਾਂ, ਨਾਮੀ ਖਰਾਮੀ ਕੋਈ ਨਹੀਂ ਸੀ, ਸਰਦਾਰਾਂ ਦੇ ਰਾਏ ਸੀ। ਕੋਈ ਕੰਮੀ ਕਾਰੀਆਂ ਵਿੱਚੋਂ ਕੋਈ ਜਿੱਦਾਂ ਹਰ ਪਿੰਡ ਹੁਣ 'ਚ ਉਹ ਤੇ ਸੀ? ਬਹੁਤ ਜ਼ਿਆਦਾ ਸਨ, ਮਰਾਸੀ, ਨਾਈ, ਚੌਕੀਦਾਰ, ਹਾਂ ਹਾਂ। ਜਮਾਦਾਰ, ਇਹ ਤੇ ਹਰ ਵਕਤ ਹੀ ਹਾਜ਼ਰ ਨੇ। ਕੋਈ ਨਾਮ ਯਾਦ ਆ ਜਿਨ੍ਹਾਂ ਦੀ ਹੋ ਸਕਦਾ ਕੋਈ ਨਾਮ ਨਹੀਂ ਯਾਦ? ਅੱਛਾ ਅੱਛਾ। ਤੁਸੀਂ ਕਿਹੜੇ ਸਕੂਲ ਪੜ੍ਹਦੇ ਸੀ ਇੱਥੇ ਪਿੰਡ ਦੇ ਵਿੱਚ? ਇੱਥੇ ਆਹੋ। ਉਹ ਤੇ ਬਚਪਨ 'ਚ ਤੇ 4 ਜਮਾਤਾਂ 'ਚ ਫਿਰ ਮੈਂ 4 ਸਾਲ ਸ਼ੇਖੂਪੁਰਾ ਹੋਸਟਲ 'ਚ ਗਵਰਨਮੈਂਟ 'ਚ ਰਹੀ ਹਾਂ। ਅੱਛਾ। ਉੱਥੇ 10ਵੀਂ ਕਰਕੇ ਸ਼ੇਖੂਪੁਰੇ ਹੋਸ਼ ਗਵਰਨਮੈਂਟ ਕਾਲਜ, ਫਿਰ ਮੈਂ ਲਾਹੌਰ ਗਈ। ਸਹੀ। ਅੱਛਾ। 2 ਸਾਲ ਮੈਂ ਲਾਹੌਰ ਲਾਏ। ਮੈਂ ਤੁਹਾਨੂੰ ਸ਼ੇਖੂਪੁਰੇ ਦੀ ਹੈਡ ਮਿਸਟਰਸ ਦੱਸ ਸਕਦੀ ਹਾਂ, ਲਾਹੌਰੋਂ ਆਉਂਦੀ ਸੀਗੀ। ਉਹ ਤੇ ਫੈਮਿਲੀ ਜਿੱਥੇ ਮੈਂ 4 ਸਾਲ ਹੋਸਟਲ 'ਚ ਰਹੀ, ਮੈਂ ਪਿੰਡ ਦੇ ਨਹੀਂ ਕੋਈ ਬੱਚੀ ਕੀ ਦੱਸ ਸਕਦੀ ਹੈ। ਬਿਲਕੁਲ ਸਹੀ ਹੈ। ਤੇ ਕਿੱਦਾਂ ਇਥੋਂ ਉੱਜੜ ਕੇ ਫਿਰ ਕਿੱਦਾਂ ਗਏ ਸੀਗੇ? ਜਿਸ ਤਰ੍ਹਾਂ ਸਾਰੇ ਹੱਲਾ ਗੁੱਲਾ ਵੀ ਆਲੇ ਦੁਆਲੇ ਨੂੰ ਪਤਾ ਸੀ ਵੀ ਇਹ ਸਰਦਾਰਾਂ ਦਾ ਪਿੰਡ, ਇਹਨਾਂ ਨੂੰ ਲੁੱਟੋ, ਇੱਥੇ ਹੀ ਮਾਲ ਹੈ। ਜਦੋਂ ਜੱਦੀ ਪੁਸ਼ਤੀ ਜਾਇਦਾਦਾਂ ਦੇ ਇੰਨੀਆਂ ਕੋਰਸ ਤੇ ਮਾਲਕ ਹੈ, ਤੇ ਫਿਰ ਆਲੇ ਦੁਆਲੇ ਜਿਹੜਾ ਤਬਕਾ ਸੀ ਉਹਨਾਂ ਨੂੰ ਸਾਰਾ ਪਤਾ ਸੀ। ਪਰ ਉਹਨਾਂ ਨੂੰ ਉਹ ਵੀ ਟਾਈਮ ਸੀ ਢੋਲ ਵਜਾ ਕੇ ਪਿੰਡ ਇਕੱਠੇ ਹੋ ਕੇ ਆਉਂਦੇ ਸਨ। ਫਿਰ ਸਰਦਾਰ ਇਕੱਠੇ ਹੋ ਕੇ, ਇਹਨਾਂ ਕੋਲ ਅਸਲਾ ਵੀ ਬੜਾ ਹੁੰਦਾ ਸੀ। ਤੇ ਜਦੋਂ ਫਿਰ ਹਕੂਮਤ ਨੇ ਆਰਡਰ ਨਹੀਂ ਕਰਤਾ ਛੱਡਣ ਵਾਸਤੇ, ਤੇ ਫਿਰ ਤੇ ਜਾਣਾ ਪਿਆ। ਤੁਰ ਕੇ ਇੱਥੋਂ ਨਨਕਾਣਾ ਸਾਹਿਬ ਰਾਤੋਂ ਰਾਤ ਪਹੁੰਚੇ ਸਾਂ। 10 ਮੀਲ ਤੁਰ ਕੇ, ਇੱਥੋਂ ਨਨਕਾਣਾ ਸਾਹਿਬ 10 ਮੀਲ ਜੀ ਇੰਨਾ ਹੀ ਹੈ, 16-17 10-12 ਮੀਲ ਪੈਦਲ ਤੁਰ ਕੇ ਕਾਫਲੇ 'ਚ ਗਏ ਸੀ। ਫਿਰ ਉੱਥੇ ਫਿਰ ਜਾ ਕੇ ਗੁਰਦੁਆਰੇ ਰਹਿਸ਼ ਹੋਈ ਨਨਕਾਣਾ ਸਾਹਿਬ ਜੀ। ਬਹੁਤ ਵੱਡਾ ਕੈਂਪ ਲੱਗਾ ਸੀ 47 ਕੈਂਪ। ਉੱਥੋਂ ਫਿਰ ਜਿੱਥੇ ਜਿੱਥੇ ਮਤਲਬ ਗਵਰਨਮੈਂਟ ਸਮਝਦੀ ਸੀਗੀ, ਤੇ ਉੱਥੇ ਉੱਥੇ ਭੇਜਦੇ ਸਰ, ਉੱਥੇ ਚਲੇ ਜਾਓ, ਉੱਥੇ ਜ਼ਮੀਨ ਹੈਗਾ, ਉੱਥੇ ਮਕਾਨ ਹੈਗਾ, ਉੱਥੇ ਚਲੇ ਜਾਓ। ਫਿਰ ਉੱਥੇ ਜਾਣਾ ਤੇ ਉਹਨੇ ਕਹਿਣਾ ਤੁਹਾਡੀ ਅਲਾਟਮੈਂਟ ਹੋਰ ਤਰ੍ਹਾਂ ਕਰ ਦਿੰਦੇ ਆ, ਉੱਥੇ ਹੈਗਾ। ਫਿਰ ਉਧਰ ਸਾਡੇ ਸਪੀਕਰ ਸਨ ਸਰਦਾਰ ਜੋਗਿੰਦਰ ਸਿੰਘ ਮਾਨ। ਅੱਛਾ। ਸੁਣੇ ਹੋਣੇ? ਹਾਂਜੀ ਹਾਂਜੀ। ਸਿਮਰਨਜੀਤ ਮਾਨ ਵੀ ਸੁਣਿਆ ਨਾ, ਉਹ ਮੇਰਾ ਭਤੀਜਾ ਹੈ। ਅੱਛਾ, ਭਤੀਜਾ ਹੈ ਅਕਾਲੀ, ਜਿਹੜੇ ਅਕਾਲੀ ਆਪਣਾ ਸਿਮਰਨਜੀਤ ਸਿੰਘ ਮਾਨ ਜੀ। ਹਾਂ। ਅਸੀਂ ਇੱਕੋ ਜਗ੍ਹਾ ਤੇ ਰਹਿੰਦੀਆਂ ਹੁਣ ਤਲਾਨੀਆਂ। ਅੱਛਾ 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 ਅੱਛਾ। ਸਹੀ। ਉਹਨਾਂ ਨੇ ਨਾਲ ਹੀ ਕਿਲਾ ਆਪਣਾ ਬਣਾਇਆ, ਤੇ ਨਾਲ ਹੀ ਸਾਡਾ ਪਿੰਡ ਫਤਿਹਗੜ੍ਹ ਸਾਹਿਬ ਦੇ ਨਾਲ। ਅੱਛਾ। ਸਹੀ ਸਹੀ। ਉਹਨਾਂ ਨੇ ਫਿਰ ਸਾਰਾ ਫਿਰ ਤੁਰ ਕੇ ਜਦ ਦੇਖਿਆ ਵੀ ਉੱਥੇ ਦੀ ਜ਼ਮੀਨ ਖਾਲੀ, ਉਹਨਾਂ ਨੇ ਕਹੇ ਥੋੜ੍ਹੇ ਥੋੜ੍ਹੇ ਜਿਹੜੇ ਲੋਕ ਰਹਿੰਦੇ ਸਨ ਉਹਨਾਂ ਨੂੰ ਉਠਾਇਆ, ਫਿਰ ਸਾਨੂੰ ਉੱਥੇ ਬਿਠਾਤਾ। ਅੱਛਾ, ਮਾਨਾਵਾਲਾ ਹੁਣ ਬਹੁਤ ਵੱਡਾ ਸ਼ਹਿਰ ਬਣ ਗਿਆ। ਤੁਹਾਡੇ ਵੇਲੇ ਜਿੱਦਾਂ ਕੁਝ ਵੀ ਨਹੀਂ ਸੀ, ਇੱਕ ਛੋਟਾ ਜਿਹਾ ਬਾਜ਼ਾਰ ਜਿਵੇਂ ਆਮ ਹੁੰਦਾ ਪਿੰਡਾਂ 'ਚ, ਉਹ ਸੀ। ਹਸਪੀਟਲ ਸੀ, ਲੜਕਿਆਂ ਦਾ ਸਕੂਲ ਸੀ, ਇਹ ਚੀਜ਼ਾਂ ਸਾਰੀਆਂ ਸਨ। ਅੱਛਾ, ਵੈਸੇ ਜੋ ਸਕੈਚ ਤੁਹਾਡੇ ਸਾਹਮਣੇ ਆ ਗਿਆ ਹੈ, ਜਾਂ ਘਰ ਦਾ ਜਾਂ ਜਿੱਦਾਂ ਪੱਤੀ ਦਾ, ਤੁਹਾਡੀ ਅੱਖਾਂ ਦੇ ਵਿੱਚ ਆਮ ਰੂਟੀਨ 'ਚ ਇੱਥੋਂ ਆਉਣ ਤੋਂ ਪਹਿਲੇ ਵੀ ਉਹ ਘਰ ਦਾ ਸਕੈਚ, ਗਲੀ ਮਹੱਲੇ ਦਾ, ਕਿਉਂਕਿ ਬਦਲ ਗਈ ਹੈ ਦੁਨੀਆ, ਉਹ ਪੁਰਾਣਾ ਸਕੈਚ ਹੈ? ਮੇਰੀ ਗੱਲ ਸੁਣੋ ਜੀ, ਆਪਣੀਆਂ ਮੁਸ਼ਕਲਾਂ ਆਪਣੇ ਨਵੇਂ ਸੈਟਲ ਕਰਨ 'ਚ ਇੰਨਾ ਬਣ ਜਾਂਦਾ ਬੰਦਾ, ਪਿਛਲੇ ਨੂੰ ਯਾਦ ਕਰ ਕਰਕੇ ਕੀ ਕਰਨਾ ਵੀ ਉੱਥੇ ਕਿਆ ਹੁਣ ਸੀ ਤੇ ਕਿੱਥੇ ਹੈਗੇ। ਜੇ ਮੈਨੂੰ ਪਤਾ ਸੀ, ਮੈਂ ਆਉਂਦੀ ਇਹਨਾਂ ਨੂੰ ਪਛਾਣ ਕੇ ਕਰਤਾ ਵੀ ਆਹ ਚਾਚਾ ਜੀ ਦਾ ਘਰ ਜਗਜੀਤ ਸਿੰਘ ਦਾ, ਆਹ ਕਚਹਿਰੀ ਹੈ, ਮੈਂ ਆਉਂਦੀ ਹੀ ਦੱਸ ਦਿੱਤਾ। ਮੈਂ ਤੁਹਾਡੇ ਕੋਲ ਸਾਰੀਆਂ ਗੱਲਾਂ ਇਸ ਕਰਕੇ ਫਰਦਨ ਪੁੱਛ ਰਿਹਾ ਕਿ ਕੱਲ੍ਹ ਆਉਣ ਵਾਲੀ ਜਿਹੜੀ ਤੁਹਾਡੀ ਪੀੜ੍ਹੀ ਹੈ, ਜਿਹੜੇ ਤੁਹਾਡੇ ਨਾਲ ਲੋਕ ਨਹੀਂ ਆ ਸਕੇ, ਘੱਟ ਤੋਂ ਘੱਟ ਜਦੋਂ ਵੀਡੀਓ ਵੇਖਣਗੇ ਉਹਨਾਂ ਨੂੰ ਵੀ ਪਤਾ ਲੱਗੇ ਜਿਹੜੇ ਲੋਕ ਇੱਥੇ ਰਹਿ ਰਹੇ ਨੇ। ਹੁਣ ਇਹਨਾਂ ਨੂੰ ਨਹੀਂ ਪਤਾ ਕਿ ਅਸੀਂ ਕੌਣ ਆ, ਅਸੀਂ ਕਿਉਂ ਇਹਨਾਂ ਚੀਜ਼ਾਂ ਪਿੱਛੇ ਖਿੱਚ ਕੇ ਆ ਰਹੇ ਹਾਂ। ਜਦੋਂ ਇਹ ਕੱਲ੍ਹ ਸਾਡੀ ਵੀਡੀਓ ਵੇਖਣ ਇਹਨਾਂ ਨੂੰ ਪਤਾ ਲੱਗੇ ਕਿ ਇਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ
93 ਸਾਲਾਂ ਬਾਅਦ ਜਾਂ 75 ਵਰਿਆਂ ਬਾਅਦ ਵੀ ਤੁਹਾਨੂੰ ਖਿੱਚ ਕੇ ਲਿਆਂਦੀਆਂ ਨੇ। ਤੁਹਾਡੇ ਇਮੋਸ਼ਨਸ, ਤੁਹਾਡੀਆਂ ਜਜ਼ਬਾਤ, ਤੁਹਾਡੇ ਤਾਸੁਰਾਤ, ਤੁਹਾਡੀ ਸੋਚ, ਉਹ ਸਾਰਾ ਕੁਝ ਆਪਾਂ ਕੈਪਚਰ ਕਰਨਾ ਚਾਹੁੰਦੇ ਹਾਂ। ਸਾਰਿਆਂ ਤੋਂ ਵੱਡੀ ਕਿਤੇ ਗੱਲ ਇਹ ਵੀ ਸਾਡਾ ਬਾਬਾ ਗੁਰੂ ਨਾਨਕ ਇੱਥੇ ਰਹਿ ਗਿਆ ਤੇ ਅਸੀਂ ਉਹਨੂੰ ਤੇ ਵੇਖਣ ਆਉਣਾ ਹੀ ਆ। ਬਿਲਕੁਲ। ਉਹਦੀ ਜ਼ਿਆਰਤ ਕਰਨ ਤਾਂ ਆਉਣਾ ਹੈ। ਹਾਂ। ਮੈਂ ਕਿਹਾ, ਮੈਂ ਜਦ ਪੜ੍ਹਦੀ ਸਾਂ ਹੂੰ ਤੇ ਜਦੋਂ ਅਸੀਂ ਨਨਕਾਣਾ ਸਾਹਿਬ ਹਰ ਗੁਰਪੁਰਬ ਤੇ ਆਇਆ ਕਰਦੇ ਸੀ ਤੇ ਬਹੁਤ ਦਿਨ ਜਾ ਕੇ ਜਿੱਥੇ ਉਹਨਾਂ ਦਾ ਜਨਮ ਸਥਾਨ ਹੈ ਉਸ ਜਗ੍ਹਾ ਤੇ ਬੈਠ ਕੇ ਕੀਰਤਨ ਲਗਾਤਾਰ ਸੁਣਦੇ ਸਾਂ ਉਸ ਬਰਾਂਡੇ 'ਚ। ਉਸ ਸਾਈਡ ਦਾ ਵੀ ਪਤਾ ਹੈ, ਬਾਕੀ ਉਹ ਸਾਰਾ ਨਵਾਂ ਬਣਿਆ ਹੈ। ਬਾਕੀ ਜਿਹੜਾ ਪਰ ਉਹਨਾਂ ਜੰਡ ਸਾਹਿਬ ਤੇ ਉਹਨਾਂ ਜਿਹੜੇ ਏਰੀਆ ਉਹ ਪੁਰਾਣਾ ਉਹ ਪੁਰਾਣਾ ਹੈ, ਬਿਲਕੁਲ। ਪੁਰਾਣਾ। ਮਾਨ ਦੀ ਹੈ ਜੀ ਹਵੇਲੀ। ਹਾਂ ਇਹ ਸਰਦਾਰ ਸਾਹਿਬ ਦੀ ਮਾਨ ਦੀ। ਹਾਂਜੀ ਹਾਂਜੀ। ਇਹ ਸਰਦਾਰ ਸਾਹਿਬ ਸਿੰਘ ਜੀ ਦਾ ਤੀਜਾ ਨਾਮ ਲੈਣੀ ਇਹ ਉਹਨਾਂ ਦੀ ਕੋਠੀ। ਹਾਂਜੀ ਤੁਹਾਡੇ ਫਾਦਰ ਸਾਹਿਬ ਦਾ ਨਾਮ ਪੁੱਛ ਰਹੇ ਸੀ। ਨਿਹਾਲ ਸਿੰਘ ਜੀ। ਨਾ ਜੀ ਸ਼ਵਿੰਦਰ ਸਿੰਘ ਸਾਹਿਬ ਉਹ ਪਿੰਡ ਤੋਂ ਲੈਂਦੇ ਪਾਸੇ। ਹਾਂ ਪਿੰਡ ਤੋਂ ਲੈਂਦੇ ਉਹ ਪੱਤੀ ਉਧਰ ਵੀ ਉਹ ਕਿਹੜੀ ਹੈ ਬਾਈ ਜੀ? ਉਹ ਮਿਰਜ਼ਾ ਵੀਰ ਨੇ ਜੀ ਹਵੇਲੀ ਨਹੀਂ ਪਤਾ ਕੋਠੀ। ਮੈਂ ਤੁਹਾਨੂੰ ਪੜ੍ਹ ਕੇ ਸੁਣਾਵਾਂ ਜੀ, ਮੈਨੂੰ ਜ਼ਬਾਨੀ ਯਾਦ ਹੈ ਕਿਉਂਕਿ ਅਸੀਂ ਇੱਥੇ ਰਹਿੰਦੇ ਰਹੇ, ਹੁਣ ਅਸੀਂ ਬਾਹਰ ਰਹਿੰਦੇ ਹਾਂ। ਸੁਣਾਓ ਇਹ ਦੇਖੋ ਪਹਿਲਾਂ, ਠੀਕ ਹੈ, ਮੈਂ ਤੁਹਾਨੂੰ ਜ਼ਬਾਨੀ ਸੁਣਾਉਣਾ। ਇਹਨਾਂ ਨੂੰ ਉੱਚੀ ਸੁਣਦਾ ਇਹ ਲਿਖਿਆ ਜੀ, ਬਾ ਫਜ਼ਲੇ ਵਾਹ ਗੁਰੂ ਇੱਕ ਓੰਕਾਰ, ਹਾਂਜੀ ਬਸਰਫੇ ਜ਼ਰਕ ਸੀਰ ਅਮਾਰੇ ਸ਼ੋ ਤਿਆਰ, ਤਮੀਰੇ ਨੌਜ਼ਦਾ ਸਦੋ व बस्तो व यक, सन ईसवी काबिल इजहार, बा मालक साहब सिंह उर्फ मान, पिसरे गोपाल सिंह बिन जमैयत सिंह सरदार, दुआए नेक साहबे ता क़यामत, रखे आबाद खाना सत करतार, शाह मोहम्मद मैं मारो मिस्री का ना लिखा है ਉਹ ਥੱਲੇ ਨੀਚੇ ਇਹਨਾਂ ਦੀ ਇੱਥੇ ਰਹਿੰਦੇ ਨੇ ਨਾ ਅਸੀਂ ਬਚਪਨ ਤੋਂ, ਫਿਰ ਉਹ ਮੈਂ ਤਾਂ ਤੁਹਾਨੂੰ ਪੜ੍ਹ ਕੇ ਜ਼ਬਾਨੀ ਸੁਣਾਤਾ। ਸਰਦਾਰ ਸਾਹਿਬ ਕਲਾਸ ਫੈਲੋ ਸੀ। ਹੈ ਤੁਹਾਡੇ ਕਲਾਸ ਫੈਲੋ ਸੀਗੇ? ਇਹ ਮੈਂ ਠੀਕ ਪੜ੍ਹਿਆ ਅੱਜ ਜਿਹੜਾ ਤੁਹਾਨੂੰ ਸੁਣਾਇਆ? ਹਾਂਜੀ ਬਿਲਕੁਲ ਸਹੀ ਪੜਿਆ, ਮੇਰੇ ਕੋਲ ਹੈ ਜੀ ਕਾਫੀ। ਕਿਉਂਕਿ ਅਸੀਂ ਇੱਥੇ ਰਹਿੰਦੇ ਸੀ, ਹੁਣ ਬਾਹਰ ਰਹਿਣ ਚਲੇ ਗਏ। ਇਹ ਪੁਰਾਣੀ ਲੋਕਾਂ ਨੇ ਕਿਹਾ ਬਣਿਆ, ਬਾਅਦ ਵਿੱਚ ਤੁਹਾਨੂੰ ਪਤਾ ਕੁਝ ਫਿਰ। ਸਾਰਾ ਇਹਦੇ ਅੰਦਰੋਂ ਟੋਣੇ ਛੋਟੇ ਕਰਕੇ ਨੇ ਵੀ ਖੁੱਲ੍ਹਾ ਹੀ ਹੋ ਇਹ ਜੀ ਮਹਾਜਰ ਜੋ ਆ ਗਏ ਨੇ ਜੀ, ਫਿਰ ਉਹ ਵਿੱਚ ਕਮਰੇ ਫਿਰ ਵੰਡੇ ਗਏ। ਜੋ ਅਸੀਂ ਆਏ ਹੋਏ ਜੀ ਵੀ ਸਾਰੀਆਂ ਕੋਠੀਆਂ ਦੇ ਕਮਰੇ ਹੀ ਬਣਾ ਪਟਿਆਲੇ ਦੇ ਕੋਲ। ਛੋਟੇ ਛੋਟੇ ਬਣਾਤੇ। ਅੱਛਾ ਹੈ। ਇਹ ਸਰਹੰਦ ਬਸੀ ਤੋਂ 10-12 ਕਿਲੋਮੀਟਰ ਦੂਰ ਤੇ ਬਰਾਸ, ਉੱਚੀ ਬਰਾਸ, ਅਸੀਂ ਉੱਥੋਂ ਦੇ ਰਹਿਣ ਵਾਲੇ। ਉਹ ਤੁਸੀਂ ਤਾਂ ਫਿਰ ਉੱਥੇ ਹੀ ਇਹ ਆਪਣਾ ਤਲਾਨੀਆਂ ਫਤਿਹਗੜ੍ਹ ਸਾਹਿਬ ਦੇ ਨਾਲ ਬਿਲਕੁਲ ਬਿਲਕੁਲ ਜੀ, ਉੱਥੇ ਸਾਡੇ ਤੇ ਬਜ਼ੁਰਗ ਦਾ। ਉੱਥੇ ਹੀ ਸਾਡੇ ਉੱਥੇ ਹੀ ਲਿਆ ਕੇ ਸਾਨੂੰ ਬਿਠਾਇਆ ਇੱਥੋਂ ਜਾ ਕੇ। ਅੱਛਾ ਜੀ, ਅੱਛਾ। ਮੇਰੇ ਸਾਡੇ ਘਰ ਵਾਲੇ ਡੈਡੀ ਜੀ, ਜੀ। ਮੰਮੀ ਉੱਥੇ ਹੀ ਬੈਠੇ ਫਤਿਹਗੜ੍ਹ ਸਾਹਿਬ ਦੇ ਕੋਲ ਠੀਕ ਤਲਾਨੀਆਂ ਠੀਕ, ਸਰਹੰਦ। ਹਾਂ ਬਰਾਸ ਪਿੰਡ ਹੈ ਜੀ ਸਾਡਾ, ਬਰਸੀ ਸਰਹੰਦ ਸ਼ਰੀਫ ਦੇ ਨੇੜੇ ਹੀ। ਤਾਂ ਅਸੀਂ ਉੱਥੋਂ ਆਏ ਹਾਂ। ਤੁਹਾਨੂੰ ਵੀ ਇੰਨੀ ਤੇ ਕਿ ਜੋ ਅੱਜ ਪਾਕਿਸਤਾਨ ਇੰਡੀਆ ਦੇ ਪਿਛਲੇ 75 ਵਰਿਆਂ ਤੋਂ ਆਪਸੀ ਮਸਲੇ ਮਸਾਇਲ ਨੇ, ਕਿਆ 47 ਤੋਂ ਪਹਿਲੇ ਇਸ ਦਾ ਕੋਈ ਜ਼ਿਕਰ ਹੈ ਸੀ ਜਿਹੜਾ ਅੱਜ ਹਿੰਦੂ ਮੁਸਲਮਾਨ ਸਿੱਖ ਵੰਡੇ ਹੋਏ ਨੇ? ਕਿਆ 47 ਤੋਂ ਪਹਿਲੇ ਐਸਾ ਹੈ ਸੀ? ਨਾ ਤਾਂ ਇਹਨਾਂ ਬੱਚਾ ਇਹਨਾਂ ਗੱਲਾਂ ਨੂੰ ਸੋਚਦਾ, ਨਾ ਬਾਦਰ ਕਰਦਾ, ਨਾ ਕੋਈ ਪਤਾ ਲੱਗਦਾ ਤੇ ਜੀ ਵੱਡਿਆਂ ਨੂੰ ਹੀ ਪਤਾ ਵੀ ਕਿਆ ਸੋਚ ਰਹੇ ਨੇ। ਤਕਲੀਫ ਤੇ ਜਦੋਂ ਘਰ ਦੇ ਨਿਕਲਦੇ ਨੇ, ਮੁਸੀਬਤ 'ਚ ਬੈਠੇ ਹੁੰਦੇ ਨੇ, ਸੁਣਦੇ ਨੇ, ਉਦੋਂ ਹੀ ਕੁਝ ਪਤਾ ਲੱਗਦਾ ਵੀ ਮੁਸ਼ਕਲ ਕੋਈ ਆਉਣ ਵਾਲੀ ਹੈ। ਸਹੀ। ਬਸ ਤੇ ਜਦੋਂ ਮੁਸ਼ਕਲ ਆਈ ਤੇ ਪਤਾ ਲੱਗ ਗਿਆ ਵੀ ਸਾਰੇ ਆਲੇ ਦੁਆਲੇ ਦੇ ਪਿੰਡ ਜਮ੍ਹਾਂ ਹੋ ਕੇ
ਤੇ ਮਾਨਾ ਵਾਲੇ ਨੂੰ ਲੁੱਟਣ ਵਾਸਤੇ ਪਹੁੰਚ ਚੱਲੇ ਨੇ, ਢੋਲ ਵੱਜਦੇ ਨੇ ਤੇ ਸਾਰੇ ਆ ਰਹੇ ਨੇ। ਤੇ ਫਿਰ ਉਦੋਂ ਸਾਰਿਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਤਾ ਹੀ ਨਹੀਂ ਮਾਂ ਕਿੱਥੇ ਤੇ ਬੇਟੀ ਕਿੱਥੇ ਤੇ ਭੈਣ ਕਿੱਥੇ। ਤੇ ਕਿਲੇ ਵਿੱਚ ਰਹਿੰਦੇ ਨੇ ਤੁਹਾਡਾ ਸਸਰਾਲ ਘਰ ਇਹਨਾਂ ਦੇ ਹਾਂ ਸੋ ਮੇਰਾ ਹਾਂ ਸੋ ਇਹ ਹੁਣ ਕਿਲੇ 'ਚ ਹੀ ਰਹਿੰਦੇ ਨੇ। ਇਹ 1764 ਦਾ ਬਣਿਆ ਕਿਲਾ। ਉਹਦੇ ਆਪਣੇ ਬਾਲਿਆਂ ਥੱਲੇ ਮੰਮੀ ਬਾਲਿਆਂ ਥੱਲੇ ਫਿਰ ਲੱਕੜ ਦਾ ਪੂਰਾ ਕੰਮ ਕੀਤਾ, ਉਹਦੇ ਤੇ ਇਹ ਸੀ ਕਚਹਿਰੀ। ਜੈਰੀ ਸਰਦਾਰ ਜਗਜੀਤ ਸਿੰਘ ਦੇ ਕਾਰ ਦੇ ਡਰਾਈਵਰ ਸੀ ਮੁਹੰਮਦ, ਉਹਨਾਂ ਦਾ ਨਾਮ। ਉਹਨਾਂ ਦੇ ਬੇਟੀ ਸੀ ਤੁਹਾਡੀ ਉਮਰ ਦੀ ਤਕਰੀਬਨ, ਉਹ ਤਾਂ ਫੌਤ ਹੋਏ ਨੂੰ ਤਕਰੀਬਨ 7-8 ਸਾਲ 10 ਸਾਲ ਹੋ ਗਏ ਫੌਤ ਹੋਏ ਨੂੰ। ਉਹ ਤਕਰੀਬਨ ਤੁਹਾਡੀ ਕੁ ਉਮਰ ਦੀ ਸੀ। ਉਹਦਾ ਨਾਮ ਬਸ਼ੀਰਾ ਸੀ। ਉਹ ਵੀ ਬਹੁਤ ਗੱਲਾਂ ਕਰਦੀ ਹੁੰਦੀ ਤੁਹਾਡੀ। ਬਸ਼ੀਰਾ ਸੀ ਉਹਨਾਂ ਦਾ ਨਾਮ। ਇੱਕ ਮਰਾਸੀ ਸਨ ਇੱਥੇ ਸਾਡੇ। ਹਾਂਜੀ ਹਾਂਜੀ, ਮੁਅੱਜ਼ਮ ਅਲੀ ਸੀ ਇੱਕ ਦਾ ਨਾਮ। ਬਾਬਾ ਫਤਿਹਦੀਨ, ਤੁਹਾਨੂੰ ਯਾਦ ਹੈ ਫਤਿਹਦੀਨ ਉਹਦਾ ਨਾਂ ਸੀ। ਉਹ ਆਪਣਾ ਸਰਦਾਰ ਜਗਜੀਤ ਹੈ ਨਾ, ਜ਼ਮੀਨਾਂ ਦਾ ਸਾਰਾ ਹਿਸਾਬ ਕਿਤਾਬ ਲਿਆਉਂਦੇ ਹੁੰਦੇ ਸੀ। ਉਹਨਾਂ ਦਾ ਨਾਂ ਸੀ ਫਤਿਹ ਮੁਹੰਮਦ ਫਤਿਹ। ਅੱਛਾ ਖੂਹ ਵੀ ਸੀ ਕੱਲ, ਖੂਹ ਸੀ ਨਾ ਕੋਈ? ਫਿਰ ਮੇਰੇ ਚਾਚੇ ਤਾਇਆਂ ਦੀ ਜਗ੍ਹਾ ਸੀ, ਇੱਥੇ ਨਾਲ ਹੀ ਅਸੀਂ ਰਹਿੰਦੇ ਸਾਂ। ਫਿਰ ਅਸੀਂ ਕੋਠੀਆਂ ਕੱਢੀ, ਸਾਡੇ ਡੈਡੀ ਨੇ ਉਧਰ ਮਹਿੰਦ ਪਾ ਲਈ। ਪਹਿਲੇ ਕਹਿੰਦੇ ਤੇ ਖੂਹ ਹੈਗਾ ਸੀ। ਜਦੋਂ ਗਏ ਪਹਿਲੀ ਦਫਾ ਆਏ ਇੱਥੇ ਕਿ ਉਸ ਤੋਂ ਪਹਿਲਾਂ ਆਏ ਵੀ ਕਿਤੇ? ਮੈਂ ਆਈ ਅੱਛਾ, ਤੁਸੀਂ ਨਹੀਂ ਆਏ। ਮੈਂ ਆਈ ਪਰ ਮੈਂ ਆਉਂਦੇ ਬਿਲਡਿੰਗਾਂ ਸਾਰੀਆਂ ਪਛਾਣ ਲਈਆਂ ਵੀ 17 ਸਾਲ ਉਮਰ ਸੀ ਮਾਸ਼ਾਅੱਲਾ। 17 ਸਾਲ ਦੀ ਬੱਚੀ ਜਵਾਨੀ ਹੁੰਦੀ ਹੈ। ਬਹੁਤ ਪਤਾ ਜੋ ਘਰੋਂ ਨਿਕਲਦੇ ਸੀ ਨਾ, ਇਸ ਤਰ੍ਹਾਂ ਜਿਹੜੇ ਕਮੀ ਲੋਕ ਸੀ ਨਾ ਇਹਨਾਂ ਦੇ, ਉਹ ਇਸ ਤਰ੍ਹਾਂ ਦੋਨਾਂ ਸਾਈਡਾਂ ਚਾਦਰਾਂ ਤਾਣੀਆਂ ਹੁੰਦੀਆਂ ਸੀ। ਸੋ ਇਹ ਜਦੋਂ ਲਾਹੌਰ ਜਾਂ ਨਨਕਾਣਾ ਸਾਹਿਬ ਕਹਿੰਦੇ, ਮੈਂ ਸੋਚਿਆ ਕਿ ਤੁਸੀਂ ਕਿਸ ਤਰ੍ਹਾਂ ਪਹੁੰਚ ਜਾਂਦੇ। ਹਾਂਜੀ। ਕਹਿੰਦੇ ਕਾਰ 'ਚ ਜਾਈਦਾ ਹੁੰਦਾ। ਕਾਰਾਂ ਸੀ ਉਦੋਂ ਇਹਨਾਂ ਕੋਲ, ਡਰਾਈਵਰ ਸੀ ਮਾਨ ਵਾਲੇ। ਕਾਰ 'ਤੇ ਜਾਈਦਾ। ਪਹਿਲੇ ਸਾਰਾ ਕੁਝ ਹੋ ਜਾਣਾ ਸੀ, ਪਹਿਲੇ ਬਗੈਰ ਤਲਾਸ਼ ਹੋਇਆ ਸੀ ਐਮਰਜੈਂਸੀ। ਇਹ ਬਜ਼ੁਰਗ ਸਾਡੇ ਸਾਰਿਆਂ ਨੂੰ ਜਾਣਦੇ ਨੇ। ਅੱਛਾ, ਤੁਹਾਡਾ ਕੀ ਨਾਂ ਹੈ? ਮੇਰਾ ਨਾਂ ਲਿਆ ਤੇ
ਬਾਬਾ ਆਪ ਹੁੰਦਾ ਸੀ, ਬਾਬਾ ਹਸੂ ਹੁੰਦਾ ਸੀ, ਮੇਰਾ ਮਾਮਾ ਨੌਕਰ ਰਿਹਾ ਇਹਨਾਂ ਨਾਲ, ਅੱਛਾ ਸੁਰਿੰਦਰ ਸਿੰਘ ਨਾਲ। ਸਵਿੰਦਰ ਸਿੰਘ ਨਾਲ। ਸਵਿੰਦਰ ਸਿੰਘ ਨਾਲ ਦੇ ਡੈਡੀ। ਮੈਂ ਉਹਨਾਂ ਦੀ ਲੜਕੀ ਆ। ਹਾਂ ਕਿਉਂ ਜੀ? ਅੱਛਾ ਨੌਕਰ ਰਹੇ ਨੇ ਉਹਨਾਂ ਕੋਲੇ। ਹਾਂ ਸੁਰਿੰਦਰ ਸਿੰਘ ਨਾਲ। ਅੱਛਾ 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 ਉਹਦੀ ਡੇਰੀ ਪਹਿਲੀ ਸੀ, ਉਹ ਮੇਰੀ ਉਹ ਪਰਾਂ ਪਿੰਡ ਤੋਂ ਲੈਂਦੇ ਪਾਸੇ। ਬਿਲਕੁਲ ਉੱਥੇ ਮੇਲੀ ਸੀ ਬਾਹਰ ਵਾਲੀ, ਹਾਂ ਬੂਵੇ ਕੇ ਨਲਕਾ ਲੱਗਿਆ ਹੁੰਦਾ ਸੀ। ਹਾਂ ਕਿਉਂ? ਹੋਰ ਇਹਨਾਂ ਦੀ ਫੈਮਿਲੀ ਚ ਹੋਰ ਕੌਣ ਕੌਣ ਸੀ, ਕੋਈ ਯਾਦ ਆ? ਬਾਜੀ ਉਹਨਾਂ ਸਾਰੇ ਵੇਖ ਲਿਆ, ਚਲੋ ਮੋਢੇ ਵਿੱਚ ਜਾਣ। ਇਹ ਸਾਨੂੰ ਗੱਲਾਂ ਬਾਤਾਂ ਸੁਣਾਉਂਦੇ ਰਹਿੰਦੇ ਜੇ ਪੁਰਾਣੇ ਬੰਦੇ ਕਿ ਉਸ ਤੋਂ ਤੇ ਆਏ ਸੀ ਨਾਲ ਸਾਰੀ ਪਦਾਇਸ਼ ਇੱਥੋਂ ਆ ਕੇ। ਤੁਹਾਡੀ ਉਮਰ ਉਦੋਂ ਕਿੰਨੀ ਸੀ? ਮੈਂ ਉਦੋਂ 2 ਸਾਲ ਦੀ ਆਈ, ਤਾਂ ਹੁਣ ਮੇਰੀ 90 ਸਾਲ ਦੀ ਉਮਰ ਹੋ ਗਈ ਤੇ ਮੈਂ ਹਮਾਰੀ 17 ਸਾਲ ਦੀ ਦੱਸਦੇ, ਮੈਂ ਉਦੋਂ 17 ਸਾਲ ਦੀ ਸੀ ਜਦੋਂ ਗਏ। ਤੇ ਇਹ ਇਹਨਾਂ ਨੂੰ ਨਹੀਂ ਪਤਾ, ਮੈਨੂੰ ਤੇ ਸਾਰਿਆਂ ਦਾ ਪਤਾ, ਮੈਂ ਤਾਂ ਆਪਣੇ ਚਿੱਠੇ ਸਾਰੇ ਲਿਆ ਸੀ। ਮਾਤਾ ਇਹ ਦੋਵੇਂ ਇੱਕ ਪਿੰਡ ਦੇ ਆ। ਹਾਂ ਮਾਸ਼ਾਅੱਲਾ। ਅਮਾਨ ਵਾਲੇ ਦੇ ਨੇ ਦੋਵੇਂ, ਜੰਮ ਪਾੜੇ ਇਹਨਾਂ ਦੇ ਵੀ ਇੱਥੋਂ ਦਾ ਇਹਨਾਂ ਦਾ ਵੀ।